ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube, TikTok ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 8 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਆ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਆ, ਹੈਲਥ ਇੰਸ਼ੋਰੈਂਸ ਦੇ ਵਿੱਚ ਚੇਂਜਸ ਕਰਵਾਉਣੇ ਆ ਤਾਂ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਲਈ ਕਾਲ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕਿਹਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਰਿਐਲਟਰ ਕਮਲਜੀਤ ਕੌਰ, ਇੰਡੀਆਨਾ 'ਚ ਘਰ ਖਰੀਦਣਾ ਆ, ਵੇਚਣਾ ਆ, ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਆ, ਆਪਣੇ ਹਿਸਾਬ ਦੇ ਨਾਲ ਕਸਟਮ ਘਰ ਬਣਵਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ ਕਮਲਜੀਤ ਕੌਰ ਰਿਐਲਟਰ ਜੀ ਨੂੰ 3179099295 ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ, ਹਰੰਡਨ ਤੇ ਵਿਲੋ ਦੇ ਕਾਰਨਰ ਦੇ ਉੱਤੇ ਸਥਿਤ ਨੇ। ਇਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਕੇਕਸ ਲੈ ਸਕਦੇ ਹੋ। ਐਗਲੈਸ ਕੇਕ ਵੀ ਬਣਾਉਂਦੇ ਨੇ, ਬਰਥਡੇ, ਵੈਡਿੰਗਸ, ਐਨੀਵਰਸਰੀ ਕੇਕਸ, ਹਰ ਓਕੇਜਨ ਦੇ ਲਈ ਕੇਕ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5599407272। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਗਾਂ ਨੇ ਸਦਰਨ ਕੈਲੀਫੋਰਨੀਆ ਦੇ ਵਿੱਚ ਤਬਾਹੀ ਮਚਾਈ ਹੋਈ ਹੈਗੀ ਆ। ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਿਹਾ ਵੀ 1000 ਤੋਂ ਵੱਧ ਸਟਰਕਚਰਸ, ਜਿਨ੍ਹਾਂ ਦੇ ਵਿੱਚ ਘਰ, ਕਮਰਸ਼ੀਅਲ ਬਿਲਡਿੰਗਸ, ਮਿਊਜ਼ੀਅਮਸ, ਇਹ ਸੜ ਕੇ ਸਵਾਹ ਹੋ ਗਈਆਂ ਤੇ 2 ਜਣਿਆਂ ਦੀ LA ਕਾਉਂਟੀ ਦੇ ਵਿੱਚ ਵੀ ਜਿਹੜੀ ਇਹ ਵਾਈਲਡ ਫਾਇਰ ਲੱਗੀ ਹੋਈ ਆ, ਉਹਨਾਂ ਦੇ ਨਾਲ ਮੌਤ ਹੋ ਗਈ ਹੈਗੀ ਆ। ਪੈਸੀਫਿਕ ਪੈਲੀਸੇਡਸ ਜਿਹੜੀ ਫਾਇਰ ਹੈਗੀ ਆ, ਉਹਦੇ ਨਾਲ 5000 ਏਕੜ ਅੱਜ ਸਵੇਰ ਤੱਕ ਸੜ ਕੇ ਸਵਾਹ ਹੋ ਚੁੱਕੇ ਹੈਗੇ ਆ। ਸੜਨ ਵਾਲੀਆਂ ਬਿਲਡਿੰਗਾਂ ਦੇ ਵਿੱਚ ਮੈਜੋਰਿਟੀ ਦੇ ਵਿੱਚ ਜਿਹੜੇ ਆ ਉਹ ਘਰ ਆ। ਲਾਸ ਐਂਜਲਸ ਕਾਉਂਟੀ ਦੇ ਫਾਇਰ ਚੀਫ ਟੋਨੀ ਮਰੂਨੋ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਅੱਜ ਸਵੇਰੇ ਦੱਸਿਆ। ਸਿਲਵਰ ਮੋਬਲ ਹੋਮ ਸਾਈਲਮਰ ਮੋਬਲ ਹੋਮ ਪਾਰਕ ਜੋ ਆ, ਉੱਥੇ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਭੱਜਣਾ ਪਿਆ। ਬਹੁਤ ਸਾਰੇ ਉਹਨਾਂ 'ਚ ਬਜ਼ੁਰਗ ਵੀ ਸੀ। ਹਾਲਤ ਇੱਥੇ ਤੱਕ ਬਣੇ ਹੋਏ ਸੀ, ਲੋਕ ਆਪਣੀਆਂ ਕਾਰਾਂ ਸੜਕਾਂ ਵਿੱਚ ਛੱਡ ਕੇ ਭੱਜ ਗਏ। ਬਾਅਦ ਦੇ ਵਿੱਚ ਫਾਇਰ ਡਿਪਾਰਟਮੈਂਟਸ ਨੂੰ ਬਲਡੋਜ਼ਰ ਲਿਆਣੇ ਪਏ ਉਹ ਕਾਰਾਂ ਨੂੰ ਮੂਵ ਕਰਨ ਦੇ ਲਈ, ਤਾਂ ਕਿ ਜਿਹੜੇ ਫਾਇਰ ਦੇ ਟਰੱਕਸ ਆ ਉਹਨਾਂ ਨੂੰ ਜਿੱਥੇ ਅੱਗ ਲੱਗੀ ਆ ਉੱਥੇ ਤੱਕ ਲਿਜਾਇਆ ਜਾ ਸਕੇ। ਇਵੈਕੂਏਸ਼ਨ ਬਹੁਤ ਵੱਡੀ ਕੀਤੀ ਗਈ ਆ। 30,000 ਤੋਂ ਵੱਧ ਲੋਕਾਂ ਨੂੰ ਐਲਟਾਡੀਨਾ, ਪੈਸਾਡੀਨਾ, ਆਰਕੈਡੀਆ, ਸਿਆਰਾ ਮੈਡਰੇ, ਇਹਨਾਂ ਸਾਰੇ ਏਰੀਏ ਦੇ ਵਿੱਚ ਇਵੈਕੂਏਟ ਕੀਤਾ ਗਿਆ, ਜਿੱਥੇ ਕਿ ਈਟਨ ਫਾਇਰ ਦਾ ਨਾਮ ਦਿੱਤਾ ਗਿਆ ਹੈਗਾ। ਪੈਲੀਸੇਡਸ ਬॉयਜ਼ ਐਂਡ ਗਰਲਜ਼ ਬਾਸਕਟਬਾਲ ਟੀਮ ਜੋ ਆ, ਉਹਨਾਂ ਨੇ ਆਪਣੀਆਂ ਸਾਰੀਆਂ ਗੇਮਾਂ ਜੋ ਬੰਦ ਕਰ ਦਿੱਤੀਆਂ, ਕਿਉਂਕਿ ਹਾਈ ਸਕੂਲ ਜੋ ਹੋਰ ਵੀ ਸਾਰੇ ਸਕੂਲ ਆ ਉਹ ਉਸ ਏਰੀਏ ਦੇ ਵਿੱਚ ਬੰਦ ਕੀਤੇ ਗਏ ਹੈਗੇ ਤੇ ਧੂਆਂ ਇੰਨਾ ਜ਼ਿਆਦਾ ਆ, ਲੋਕਾਂ ਲਈ ਜਿਹੜਾ ਸਾਹ ਲੈਣਾ ਬਹੁਤ ਔਖਾ ਹੋਇਆ ਹੈਗਾ ਆ। ਇੱਕ ਨਵੀਂ ਅੱਗ ਹੋਰ ਸੈਵਲ ਵੇਡਾ ਬੇਸਨ ਦੇ ਵਿੱਚ ਲੱਗੀ ਹੋਈ ਆ, ਜਿਹਦੇ ਨਾਲ 75 ਏਕੜ ਸੜ ਕੇ ਸੁਆਹ ਹੋ ਗਏ ਆ। ਪੈਸੀਫਿਕ ਪੈਲੀਸੇਡਸ, ਐਲਟਾਡੀਨਾ, ਪੈਸਾਡੀਨਾ,
ਸਿਲਮਰ, ਇਹ ਸਾਰੇ ਏਰੀਏ ਦੇ ਵਿੱਚ 100 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲ ਰਹੀਆਂ, ਜਿਹਦੇ ਕਰਕੇ ਅੱਗ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਸੋ ਮੈਜਿਕ ਮਾਊਂਟੇਨ ਟਰੱਕ ਟ੍ਰੇਲ 'ਚ 90 ਮੀਲ ਪਰ ਆਵਰ ਦੇ ਹਿਸਾਬ ਨਾਲ, ਸੈਡਲ ਪੀਕ 'ਚ 98 ਮਾਈਲ ਆਵਰਸ ਪਰ ਆਵਰ ਦੇ ਹਿਸਾਬ ਨਾਲ, ਹਾਲੀਵੁੱਡ ਵਰਬੈਂਕ ਦਾ 에ਅਰਪੋਰਟ ਜੋ ਆ ਉੱਥੇ 84 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਹੈਗੀਆਂ। ਮਾਊਂਟ ਲੂਕਨਸ ਟਰੱਕ ਟ੍ਰੇਲ ਇੱਥੇ 100 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਹੈਗੀਆਂ। ਜੀ ਹਾਲਾਤ ਬਹੁਤ ਮਾੜੇ ਨੇ। ਸੈਂਟਾ ਐਨਾ ਵਿੰਡਸ ਜਿਨ੍ਹਾਂ ਦੀ ਰਫ਼ਤਾਰ 100 ਮੀਲ ਫੀ ਘੰਟੇ ਤੱਕ ਵੀ ਜਿਹੜੀ ਆ ਹਵਾਵਾਂ ਦੀ ਗਈ ਆ। ਸਦਰਨ ਕੈਲੀਫੋਰਨੀਆ ਜਿੱਥੇ ਕਿ ਅਬਨੋਰਮਲੀ ਡਰਾਈ ਸੀਜ਼ਨ ਚੱਲ ਰਿਹਾ ਸੀ, ਤੇਜ਼ ਹਵਾਵਾਂ ਦੇ ਕਰਕੇ ਚੰਗਿਆੜੀਆਂ ਪੈਣ ਕਰਕੇ ਆਲੇ ਦੁਆਲੇ ਜਿਹੜੀ ਇਹ ਤਬਾਹੀ ਦਾ ਮੰਜ਼ਰ ਆ, ਜਿੱਥੇ ਪੀਲੀਆਂ ਲਪਟਾਂ ਤੇ ਕਾਲੇ ਜਿਹੜੇ ਸੰਘਣੇ ਧੂਏ ਤੋਂ ਲੋਕ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਅਜੇ ਕੋਈ ਵੀ ਅੱਗ ਕਹਿੰਦੇ ਕਾਬੂ 'ਚ ਨਹੀਂ ਆ। ਕੱਲ ਇੱਕ ਵੀਡੀਓ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਦੇਖੀ, ਇੱਕ ਪੱਤਰਕਾਰ ਜਿਹੜਾ ਉਹ ਗਿਆ ਹੋਇਆ ਸੀ ਕਿਸੇ ਘਰ ਦੇ ਲਾਗੇ ਰਿਪੋਰਟ ਕਰ ਰਿਹਾ ਸੀ, ਉਹਨੇ ਕੁਦਰਤੀ ਦੇਖ ਲਿਆ ਵੀ ਉਸ ਘਰ ਨੂੰ ਅੱਗ ਪੈਣ ਵਾਲੀ ਸੀ ਤੇ ਉਹਨੇ ਬਾਹਰ ਜਿਹੜੀ ਟੂਟੀ ਤੋਂ ਕਹਿ ਲਓ ਵੀ ਹੋਜ਼ ਚਲਾ ਕੇ ਤੇ ਉਸਦੇ ਘਰ ਦਾ ਜਿਹੜਾ ਆ ਉਹ ਬਚਾਅ ਕਰ ਲਿਆ। ਪਰ ਇਦਾਂ ਹਰ ਇੱਕ ਵੇਲੇ ਐਡਾ ਖੁਸ਼ਕਿਸਮਤ ਲੋਕ ਨਹੀਂ ਆ, ਘਰਾਂ ਦੇ ਘਰ ਜਿਹੜੇ ਉਹ ਤਬਾਹ ਉੱਥੇ ਹੋ ਰਹੇ ਆ। 2 ਜਾਨਾਂ ਜਿਹੜੀਆਂ ਹੁਣ ਤੱਕ ਜਾ ਚੁੱਕੀਆਂ ਆ, ਅੱਗੇ ਪਤਾ ਨਹੀਂ ਸਥਿਤੀ ਕਿੱਦਾਂ ਦੀ ਜਿਹੜੀ ਉਹ ਬਣੇਗੀ। ਪੈਸੀਫਿਕ ਪੈਲੀਸੇਡ ਪਬਲਿਕ ਲਾਇਬ੍ਰੇਰੀ ਦੀ ਜਿਹੜੀ ਬ੍ਰਾਂਚ ਆ ਇਸ ਅੱਗ ਦੇ ਵਿੱਚ ਤਬਾਹ ਹੋ ਗਈ ਆ। 1983 ਦੇ ਵਿੱਚ ਪਬਲਿਕ ਦੇ ਲਈ ਇਹ ਜਿਹੜੀ ਲਾਇਬ੍ਰੇਰੀ ਆ ਉਹ ਖੋਲੀ ਗਈ ਸੀ। ਲਾਸ ਐਂਜਲਸ ਪਬਲਿਕ ਲਾਇਬ੍ਰੇਰੀ ਸਪੋਕਸਪਰਸਨ ਨੇ ਕਿਹਾ ਵੀ ਟੋਟਲ ਲਾਸ ਆ, ਵੀ ਉਹਦੇ ਵਿੱਚ ਕੁਝ ਵੀ ਜਿਹੜਾ ਉਹ ਬਚਿਆ ਨਹੀਂ ਆ। ਹੁਣ ਇੱਥੇ ਆਪਾਂ ਨੂੰ ਇਹ ਵੀ ਪਤਾ ਵੀ ਬਿਲਡਿੰਗਸ ਬਹੁਤੀਆਂ ਲੱਕੜ ਦੀਆਂ ਤੇ ਵਿੱਚ ਜਿਹੜਾ ਸਮਾਨ ਆ ਬਹੁਤ ਜ਼ਿਆਦਾ ਜਿਹੜਾ ਉਹ ਜਲਨਸ਼ੀਲ ਜਿਹੜਾ ਉਹ ਹੁੰਦਾ ਆ। ਹਰਸਟ ਫਾਇਰ, ਈਟਨ ਫਾਇਰ, ਪੈਲੀਸੇਡਸ ਫਾਇਰ ਜਿਹੜੀਆਂ ਆ ਉਹ ਇਸ ਟਾਈਮ ਲੱਗੀਆਂ ਹੋਈਆਂ ਆ। ਸਕੂਲ ਜਿਹੜੇ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਬੰਦ ਜਿਹੜੇ ਉਹ ਕਰ ਦਿੱਤੇ ਆ। ਕਹਿੰਦੇ ਵੀ ਉੱਥੋਂ ਦੇ ਚਸ਼ਮਦੀਦ ਗਵਾਹ ਦੱਸ ਰਹੇ ਸੀ ਵੀ ਲੋਕ ਟੈਚੀਆਂ ਸਮੇਤ ਆਪਣੇ ਪੈਟਸ ਦੇ ਨਾਲ ਸੜਕਾਂ ਦੇ ਉੱਤੇ ਜਿਹੜੇ ਉਹ ਤੁਰੇ ਫਿਰ ਰਹੇ ਸੀਗੇ ਵੀ ਹੁਣ ਪਤਾ ਨਹੀਂ ਵੀ ਸਾਡਾ ਅੱਗੇ ਕਿੱਦਾਂ ਦੇ ਹਾਲਾਤ ਬਣਨ ਵਾਲੇ ਹੈਗੇ ਆ। ਬਹੁਤ ਹੀ ਮੰਦਭਾਗੀ ਜਿਹੜੀ ਸਥਿਤੀ ਆ ਉਹ ਬਣੀ ਆ। ਇਸ ਮੌਕੇ ਜਿੱਦਾਂ ਤੁਸੀਂ ਵੀ ਦੱਸਿਆ, ਗ੍ਰਿਫਿਥ ਪਾਰਕ, ਰਨੀਅਨ ਕੈਨੀਅਨ ਪਾਰਕ, ਲਾਸ ਐਂਜਲਸ ਜ਼ੂ, ਹਾਲੀਵੁੱਡ ਰਿਜ਼ਰਵਾਇਰ, ਹਾਲੀਵੁੱਡ ਸਾਈਨ, ਇਹ ਸੈਨ ਫਰਨਾਂਡਿਨੋ ਵੈਲੀ ਦੇ ਵਿੱਚ ਸੈਪੂਵਲਡਾ ਬੇਸਿਨ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੇ ਬੰਦ ਕੀਤੀਆਂ ਆ। ਇੱਦਾਂ ਦੇ ਮੰਜ਼ਰ ਦੇ ਵਿੱਚ ਜਿਹੜੇ ਲੁਟੇਰੇ ਆ, ਕਮਲੇ ਲੋਕ ਆ, ਬੇਵਕੂਫ ਲੋਕ ਆ, ਉਹ ਵੀ ਤੁਰੇ ਫਿਰਦੇ ਆ। ਕਹਿੰਦੇ ਵੀ ਅੱਗਾਂ ਦੇ ਕਰਕੇ ਘਰਾਂ ਦੇ ਵਿੱਚ ਜਾਂ ਥਾਵਾਂ ਦੇ ਉੱਤੇ ਚੋਰੀ ਚਕਾਰੀ ਕਰਨ ਦੇ ਮਾਮਲੇ ਦੇ ਨਾਲ ਜਿਹੜੇ ਉਹ ਸਾਹਮਣੇ ਆਏ। 2 ਜਾਣਿਆਂ ਨੂੰ ਹੁਣ ਤੱਕ ਡਿਪਟੀਜ਼ ਦੇ ਦੁਆਰਾ ਲੂਟਿੰਗ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਗਿਆ ਆ। ਸ਼ੈਰਿਫ ਦੇ ਜਿਹੜੇ ਰੋਬਰਟ ਲੂਨਾ ਆ ਉਹਨਾਂ ਨੇ ਜਿਹੜਾ ਉਹ ਦੱਸੀਆਂ ਆ। ਕਹਿੰਦੇ ਵੀ ਕਈ ਰੈਜ਼ੀਡੈਂਟਸ ਜਿਹੜੇ ਇਵੈਕੂਏਟ ਕਰਨ ਦੇ ਵਿੱਚ ਨਾਕਾਮਯਾਬ ਹੋਏ ਆ, ਉਹਨਾਂ ਨੂੰ ਕਾਫੀ ਜ਼ਿਆਦਾ ਇੰਜਰੀਜ਼ ਸੱਟਾਂ ਲੱਗੀਆਂ ਆ। ਹਰਜੋਤ ਸਿੰਘ ਜੀ, ਉਹ ਮੈਲੀਬੂ ਦਾ ਜਿਹੜਾ ਉਹ ਇਲਾਕਾ ਆ, ਉਹ LA ਦਾ ਇਲਾਕਾ ਹੈ ਜਿੱਥੇ ਬਹੁਤ ਹੀ ਅਮੀਰ ਲੋਕਾਂ ਦੇ ਵੀ ਜਿਹੜੇ ਘਰ ਹੈਗੇ ਨੇ ਤੇ ਪਰ ਕੁਦਰਤੀ ਆਫਤ ਮੋਹਰੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ ਹੁੰਦਾ। LA ਦੇ ਪੁਲਿਸ ਚੀਫ ਨੇ ਸਾਰੇ ਹੀ ਰੈਜ਼ੀਡੈਂਟਸ ਨੂੰ, ਨਿਵਾਸੀਆਂ ਨੂੰ ਕਿਹਾ ਆ ਵੀ ਭਾਈ ਇਵੈਕੂਏਸ਼ਨ ਆਰਡਰਸ ਨੂੰ ਸੀਰੀਅਸਲੀ ਲਓ, ਗੰਭੀਰਤਾ ਦੇ ਨਾਲ ਲਓ, ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਆ। ਅਸੀਂ ਜਿਨ੍ਹਾਂ ਨੂੰ ਇਵੈਕੂਏਸ਼ਨ ਆਰਡਰ ਦੇ ਰਹੇ ਆ ਉਹ ਕਿਰਪਾ ਕਰਕੇ ਉੱਥੋਂ ਨਿਕਲੋ, ਨਹੀਂ ਤਾਂ ਤੁਹਾਡੀ ਜਾਨ ਜਿਹੜੀ ਆ ਉਹ ਖਤਰੇ 'ਚ ਪੈਂਦੀ ਆ। ਇਨਫੈਕਟ ਕਹਿੰਦੇ ਵੀ ਫਸਟ ਰਿਸਪੋਂਡੈਂਟਸ ਦੀ ਵੀ ਜਾਨ ਖਤਰੇ 'ਚ ਪੈ ਸਕਦੀ ਆ ਜਦੋਂ ਐਡੀ ਮੁਸ਼ਕਿਲ ਹਾਲਾਤਾਂ 'ਚ ਉਹਨਾਂ ਨੂੰ ਬਚਾਉਣਾ ਜਿਹੜਾ ਉਹ ਪਵੇ। ਸਿਟੀ ਕੌਂਸਲ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ ਇਹ ਅੱਗਾਂ ਆ ਇਹ ਡੈਵਸਟੇਟਿੰਗ ਸੀਗੀਆਂ, ਦਿਲ ਵੀ ਜਿਹੜੇ ਉਹਨਾਂ ਨੇ ਤੋੜੇ ਆ ਤੇ ਸਿਟੀ ਨੂੰ ਵੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਤੇ ਡਰਾਉਣਾ ਖੌਫਨਾਕ ਜਿਹੜਾ ਮੰਜ਼ਰ ਆ ਉਹ ਸਾਹਮਣੇ ਆਇਆ। ਪੁਲਿਸ ਚੀਫ ਨੇ ਕਿਹਾ ਵੀ ਟ੍ਰੈਜਿਕ ਟਾਈਮ ਆ, ਅਸੀਂ ਆਪਣੇ ਇਤਿਹਾਸ ਦੇ ਵਿੱਚ ਦੇਖ ਰਹੇ ਹੈਗੇ ਆ। LA ਦਾ ਜਿਹੜਾ ਇਲਾਕਾ ਆ ਸਭ ਤੋਂ ਸੰਘਣੀ ਵਸੋਂ ਵਾਲੇ ਇਲਾਕੇ ਦੇ ਵਿੱਚੋਂ ਇੱਕ ਆ। ਕੈਲੀਫੋਰਨੀਆ ਦੇ ਵਿੱਚ ਮਿਲੀਅਨਸ ਆਫ ਲੋਕ ਇਸ ਵੈਲੀ ਦੇ ਵਿੱਚ ਰਹਿੰਦੇ ਆ ਤੇ ਉਸ ਨੂੰ ਜਿਹੜੇ ਆ ਉੱਥੇ ਜਦੋਂ ਇਦਾਂ ਅੱਗਾਂ ਫੈਲ ਰਹੀਆਂ ਆ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਆ ਰਹੀ ਹੈਗੀ ਆ। ਸੋ LA ਯੂਨੀਫਾਈਡ ਸਕੂਲ ਡਿਸਟ੍ਰਿਕਟ, ਦੂਜਾ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ, ਉਹਨੇ ਆਪਣੇ 10% ਸਕੂਲ ਆ ਅੱਜ ਇਹਨਾਂ ਅੱਗਾਂ ਦੇ ਕਰਕੇ ਜਿਹੜੇ ਉਹ
ਬੰਦ ਕੀਤੇ ਹੈਗੇ ਨੇ। ਸੋ ਇਹ ਜਿਹੜੀ ਇਸ ਟਾਈਮ ਹਰਜੋਤ ਸਿੰਘ ਦੀ ਸਥਿਤੀ ਚੱਲ ਰਹੀ ਆ ਤੇ ਲਗਾਤਾਰ ਇਸ ਦੇ ਉੱਤੇ ਅਪਡੇਟ ਜਿਹੜੀ ਉਹ ਆ ਰਹੀਆਂ ਨੇ। ਕਹਿ ਰਹੇ ਆ ਪੁਲਿਸ ਵਾਲੇ ਵੀ, ਫਾਇਰ ਵਾਲੇ ਵੀ ਇਸ ਟਾਈਮ ਅਸੀਂ ਜਾਨ ਨੂੰ ਜਿਹੜਾ ਸਭ ਤੋਂ ਪਹਿਲਾਂ ਮੋਹਰੇ ਰੱਖ ਕੇ ਜਿੱਥੇ ਜਾਨ ਬਚਾਈ ਜਾ ਸਕਦੀ ਆ ਉਹਨੂੰ ਪ੍ਰਾਇੋਰਟੀ ਦੇ ਉੱਤੇ ਜਿਹੜਾ ਉਹ ਰੱਖਿਆ ਆ। ਬਾਕੀ ਹੁਣ ਅੱਗਾਂ ਤਾਂ ਹੌਲੀ ਹੌਲੀ ਕਾਬੂ ਦੇ ਵਿੱਚ ਆਉਣਗੀਆਂ। ਹੁਣੇ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ, FAA ਨੇ ਲਾਸ ਐਂਜਲਸ ਦੇ ਵਿੱਚ ਫਲਾਈਟਸ ਦੇ ਉੱਤੇ ਬੈਨ ਲਾ ਦਿੱਤਾ ਆ। ਵਾਈਲਡ ਫਾਇਰਸ ਦੇ ਚੱਲਦਿਆਂ FAA ਨੇ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ, ਕਹਿੰਦੇ ਵੀ ਲਾਸ ਐਂਜਲਸ ਵਾਈਲਡ ਫਾਇਰ ਦੇ ਕਰਕੇ ਉਸ ਇਲਾਕੇ ਦੇ ਵਿੱਚ ਨਾ ਕੋਈ ਉਡਾਨ ਉੱਡੇਗੀ ਤੇ ਨਾ ਹੀ ਜਿਹੜੀ ਕੋਈ ਉੱਥੇ ਜਿਹੜੀ ਉਹ ਉਤਰੇਗੀ। ਸੋ ਇਹ ਟੈਂਪਰੇਰੀ ਆ ਚਾਹੇ, ਪਰ ਹਾਲ ਦੀ ਘੜੀ ਜਿਹੜਾ ਉੱਥੇ ਬੈਨ ਲੱਗ ਗਿਆ। ਸੋ ਜਿਨ੍ਹਾਂ ਦੀਆਂ ਫਲਾਈਟਸ LA ਨੂੰ ਆਉਣੀਆਂ ਸੀ ਜਾਂ ਉੱਡਣੀਆਂ ਸੀ, ਉਹਨਾਂ ਸਾਰਿਆਂ ਨੂੰ ਹੁਣ ਜਿਹੜਾ ਇੰਤਜ਼ਾਰ ਕਰਨਾ ਪਵੇਗਾ। ਫਲਾਈਟਸ ਜਿਹੜੀਆਂ ਉਹਨਾਂ ਦੀਆਂ ਕੈਂਸਲ ਜਾਂ ਪੋਸਟਪੋਨ ਹੋਣਗੀਆਂ। ਲਾਸ ਐਂਜਲਸ ਟਾਈਮ ਦੇ ਮੁਤਾਬਕ ਹਾਲਤ ਇੰਨੀ ਮਾੜੀ ਬਣੀ ਹੋਈ ਆ ਕਿ ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿਹੜੇ ਹਾਈਡਰੈਂਟਸ ਆ ਉੱਥੇ ਉਹਨਾਂ ਦਾ ਪਾਣੀ ਸੁੱਕ ਗਿਆ। ਕਹਿੰਦੇ ਵੀ ਵਾਟਰ ਸਪਲਾਈ ਜਸਟ ਡ੍ਰੌਪਡ। ਪੈਸੀਫਿਕ ਪੈਲੀਸੇਡਸ ਏਰੀਏ ਦੇ ਵਿੱਚ ਜਿੱਥੇ ਅੱਗ ਲੱਗੀ ਆ, ਜਿਹੜੇ ਹਾਈਡਰੈਂਟਸ ਆ ਉਹ ਡਾਊਨ ਆ। ਫਾਇਰ ਫਾਈਟਰ ਇਹ ਕਹਿ ਰਿਹਾ ਵੀ ਜੇ ਹੁਣ ਪਾਣੀ ਨਹੀਂ ਆ ਰਿਹਾ ਤਾਂ ਵੀ ਅਸੀਂ ਅੱਗ ਕਿੱਦਾਂ ਬੁਝਾਈਏ। ਇੱਕ LA ਦੇ ਡਿਵੈਲਪਰ ਹੈਗੇ ਰਿਕ ਕਰੂਸੋ, ਉਹ ਪੈਲੀਸੇਡਸ ਵਿਲੇਜ ਨੂੰ ਓਨ ਕਰਦੇ ਹੈਗੇ ਆ, ਜੋ ਵੈਸਟ ਸਾਈਡ ਨੇਬਰਹੁੱਡ ਹੈਗੀ ਆ। ਤੇ ਉਹ ਕਹਿੰਦੇ ਵੀ ਮੇਰਾ ਸਟਾਫ ਵੀ ਇਹੀ ਕੁਛ ਸੁਣ ਰਿਹਾ ਹੈ ਵੀ ਉੱਥੇ ਪਾਣੀ ਨਹੀਂ ਅਵੇਲੇਬਲ ਹੁਣ ਅੱਗ ਬੁਝਾਉਣ ਦੇ ਲਈ। ਕਿਉਂਕਿ ਰਾਤ ਨੂੰ ਜੋ ਜਿਨ੍ਹਾਂ ਹੈਲੀਕਾਪਟਰ ਜਾਂ ਜਹਾਜ਼ ਨੂੰ ਇਹ ਵਰਤਦੇ ਹੈਗੇ ਆ ਉੱਥੇ ਪਾਣੀ ਸਿੱਟਣ ਦੇ ਲਈ ਜਾਂ ਕੈਮੀਕਲ ਸਿੱਟਣ ਦੇ ਲਈ, ਉਹਨਾਂ ਨੂੰ ਬੰਦ ਕੀਤਾ ਜਾਂਦਾ ਆ। ਤੇ ਹੁਣ ਲੋਕਲ ਲੈਵਲ ਦੇ ਉੱਤੇ ਹਾਈਡਰੈਂਟਸ ਦੇ ਵਿੱਚ ਪਾਣੀ ਨਹੀਂ ਹੈ ਤੇ ਬਾਅਦ ਦੇ ਵਿੱਚ ਜੋ ਹੈਲੀਕਾਪਟਰਸ ਆ ਉਹਨਾਂ ਦੇ ਨਾਲ ਪਾਣੀ ਲਿਆ ਕੇ ਜੋ ਵੈਂਚਰਾ ਕਾਉਂਟੀ ਦੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਜਿੱਥੇ ਅੱਗ ਲੱਗੀ ਆ ਉੱਥੇ ਸੁੱਟਿਆ ਜਾ ਰਿਹਾ ਹੈਗਾ। 37,000 ਤੋਂ ਵੱਧ ਲੋਕ ਅਵੈਕੂਏਟ ਕੀਤੇ ਜਾ ਚੁੱਕੇ ਆ। ਜੇ ਤੁਸੀਂ ਵੀਡੀਓਜ਼ ਦੇਖੋ ਤੁਹਾਤੋਂ ਦੇਖ ਨਹੀਂ ਹੁੰਦੀਆਂ ਕਿਸ ਤਰ੍ਹਾਂ ਕਈ ਬਜ਼ੁਰਗ ਐਂਬੂਲੈਂਸਾਂ ਦੇ ਵਿੱਚ ਉਹਨਾਂ ਨੂੰ ਪਾ ਕੇ ਹਸਪਤਾਲਾਂ ਦੇ ਵਿੱਚ ਲਿਜਾਇਆ ਜਾ ਰਿਹਾ ਆ। ਲੋਕਾਂ ਨੇ ਸੜਕਾਂ ਜਿਹੜੀਆਂ ਆ ਉਹ ਆਪਣੀਆਂ ਕਾਰਾਂ ਵਿੱਚੇ ਖੜੀਆਂ ਕਰਕੇ ਲੋਕ ਉੱਥੋਂ ਭੱਜ ਗਏ ਆ। 3 ਮੇਜਰ ਵਾਈਲਡ ਫਾਇਰਸ ਇਸ ਵੇਲੇ ਸਦਰਨ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ। ਸੈਂਟਾ ਐਨਾ ਵਿੰਡਸਟਾਰਮ ਜੋ ਆ ਇਸ ਨੇ ਕੱਲ ਰਾਤੀ ਬਹੁਤ ਜਿਹੜੀ ਆ ਤਬਾਹੀ ਮਚਾਈ ਹੈਗੀ ਆ। ਇਹ ਸੈਂਟਾ ਐਨਾ ਜਿਹੜੀਆਂ ਵਿੰਡਸਟਾਰਮਸ ਆ ਉੱਥੇ ਬਹੁਤ ਤੇਜ਼ ਹਵਾਵਾਂ ਵੈਸੇ ਵੀ ਚੱਲਦੀਆਂ ਤੇ ਜਿਸ ਹਿਸਾਬ ਦੇ ਨਾਲ 100 ਤੋਂ ਵੱਧ ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਤੇ ਬਹੁਤ ਤੇਜ਼ੀ ਦੇ ਨਾਲ ਅੱਗ ਫੈਲ ਰਹੀ ਹੈਗੀ ਆ। ਈਟਨ ਫਾਇਰ ਜਿਹੜੀ ਆ ਅਲਟਾਰੀਨਾ ਦੇ ਲਾਗੇ, ਉਹਦੇ ਨਾਲ 1000 ਏਕੜ ਸੜ ਕੇ ਸਵਾਹ ਹੋ ਗਏ ਆ। ਤੀਜੀ ਅੱਗ ਜਿਹੜੀ ਆ ਹਰਸਟ ਫਾਇਰ, ਉਹਦੇ ਨਾਲ 500 ਏਕੜ ਸਿਲਮਰ ਦੇ ਵਿੱਚ ਪੈਸੀਫਿਕ ਪੈਲੀਸੇਡਸ ਜਿਹੜੀ ਮੇਜਰ ਫਾਇਰ ਇਸ ਵੇਲੇ ਜੋ ਲੱਗੀ ਹੋਈ ਹੈਗੀ ਆ। ਰੈੱਡ ਫਲੈਗ ਵਾਰਨਿੰਗਸ ਮੈਲਬੂ ਕੋਸਟ, ਸੈਂਟਾ ਮੋਨਿਕਾ ਮਾਊਂਟੇਨਸ, ਰਿਕ੍ਰੀਏਸ਼ਨਲ ਏਰੀਆ ਸੈਨ ਗੈਬਰੀਅਲ, ਸੈਨ ਫਰਨੈਂਡੀਨੋ, ਸੈਂਟਾ ਕਲਰੀਟਾ ਵੈਲੀ ਦੇ ਵਿੱਚ ਜਾਰੀ ਕੀਤੀ ਹੋਈ ਹੈਗੀ ਆ। ਸੋ ਇਹ ਵੀਰਵਾਰ ਰਾਤ ਤੱਕ, ਕੱਲ ਰਾਤ ਤੱਕ ਜਿਹੜੀ ਆ ਰੈੱਡ ਅਲਰਟ ਜੋ ਜਾਰੀ ਕੀਤਾ ਗਿਆ ਉਹ ਲਾਗੂ ਰਹੂਗਾ ਲਾਸ ਐਂਜਲਸ ਤੇ ਵੈਂਚਰਾ ਕਾਉਂਟੀਜ਼ ਦੇ ਜੋ ਇਹ ਏਰੀਏ ਹੈਗੇ ਆ। ਜੀ, ਆਪਣੇ ਬਹੁਤ ਸਾਰੇ ਟਰੱਕਰ LA ਨੂੰ ਜਿਹੜੇ ਉਹ ਜਾਂਦੇ ਆ। 210 ਜਿਹੜਾ ਇਸ ਟਾਈਮ ਉਹਨਾਂ ਨੇ ਬੰਦ ਕਰ ਦਿੱਤਾ ਆ। ਸੋ ਇਹ ਲੇਟੈਸਟ ਜਿਹੜੀ ਆ ਉਹ ਖਬਰ ਆ ਰਹੀ ਆ। ਸਿਲਮਰ ਦੇ ਵਿੱਚ 210 ਫਰੀਵੇ ਆ ਉਸ ਨੂੰ ਇਹਨਾਂ ਨੇ ਬੰਦ ਕੀਤਾ ਆ। ਸੋ ਨਾਲ ਹੀ ਜਿੱਦਾਂ ਦੱਸਿਆ ਵੀ ਜਿਹੜੀ ਈਟਨ ਫਾਇਰ ਹੀ ਆ ਹਰਜੋਤ ਸਿੰਘ ਜੀ, ਜਿਸ ਦੇ ਵਿੱਚ 2 ਜਾਣਿਆਂ ਦੀਆਂ ਮੌਤਾਂ ਇਸ ਟਾਈਮ ਹੋਈਆਂ ਆ। ਇਨਫੈਕਟ ਲੇਟੈਸਟ ਰਿਪੋਰਟਸ ਦੇ ਮੁਤਾਬਕ ਕਿ 2200 ਏਕੜ ਦੇ ਵਿੱਚ ਫੈਲ ਚੁੱਕੀ ਹੈਗੀ ਆ। ਸੋ ਰਿਵਰ ਸਾਈਡ ਦੇ ਵਿੱਚ ਇੱਕ ਹੋਰ ਛੋਟੀ ਬਰਸ਼ ਫਾਇਰ ਜਿਹੜੀ ਉਹ ਲੱਗੀ ਆ। ਯੂਨੀਵਰਸਲ ਸਟੂਡੀਓਜ਼ ਸਿਟੀ ਵਾਕ ਉਹ ਕਹਿੰਦੇ ਵੀ ਕਲੋਜ਼ ਰਹੇਗਾ। ਵਿੰਡ ਤੇ ਫਾਇਰ ਕੰਡੀਸ਼ਨਸ ਆ ਉਸ ਨੂੰ ਦੇਖਦੇ ਹੋਏ ਵੈਕੂਏਸ਼ਨ ਵਾਰਨਿੰਗਸ ਡੁਆਰਟੇ ਤੇ ਈਟਨ ਫਾਇਰ ਨੂੰ ਲੈ ਕੇ ਹੋਰ ਕਈ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ੋਨ ਦੇ ਵਿੱਚ ਨਵੀਆਂ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਹੈਗੀਆਂ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਆ। ਗਵਰਨਰ ਨਿਊਸਮ ਜਿਨ੍ਹਾਂ ਨੇ DC ਨੂੰ ਆਪਣਾ ਟ੍ਰਿਪ ਕਰਨਾ ਸੀ, ਉਹਨਾਂ ਨੇ ਆਪਣੇ ਇਸ ਟ੍ਰਿਪ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਆ। ਲਾਸ ਐਂਜਲਸ ਦੇ ਜਿਹੜੇ ਆ ਕਾਉਂਟੀ ਦੇ ਵਿੱਚ ਲੱਗੀਆਂ ਅੱਗਾਂ ਆ ਉਸ ਤੇ ਜਿਹੜਾ ਉਹ ਚੱਲਦੇ। ਨਿਊਸਮ ਕਹਿੰਦੇ ਵੀ ਉਹਨਾਂ ਨੇ ਅੱਜ ਇੱਥੇ ਜਾਣਾ ਸੀ ਇੱਕ ਫਿਊਨਰਲ ਨੂੰ ਜਿਹੜਾ ਉੱਥੇ ਅਟੈਂਡ
ਕਰਨ ਦੇ ਲਈ, ਜਿਹੜੇ ਪ੍ਰੈਜ਼ੀਡੈਂਟ ਜਿਮੀ ਕਾਰਟਰ ਦਾ ਫਿਊਨਰਲ ਹੋਣਾ ਸੀਗਾ, ਪਰ ਲਾਸ ਐਂਜਲਸ 'ਚ ਅੱਗਾਂ ਦੇ ਕਰਕੇ ਉਹਨਾਂ ਨੇ ਉੱਥੇ ਜਾਣ ਨੂੰ ਜਿਹੜਾ ਉਹ ਹੁਣ ਰੱਦ ਜਿਹੜਾ ਉਹ ਕਰ ਦਿੱਤਾ ਆ। ਸੋ ਸਥਿਤੀ ਇਸ ਟਾਈਮ ਕਾਫੀ ਜ਼ਿਆਦਾ ਨਾਜ਼ੁਕ ਉੱਥੇ ਆਮ ਲੋਕਾਂ ਦੇ ਲਈ ਬਣੀ ਪਈ ਹੈਗੀ ਆ। ਅੱਗਾਂ ਲਗਾਤਾਰ ਜਿਹੜੀਆਂ ਉਹ ਫੈਲ ਰਹੀਆਂ ਨੇ, ਕਾਬੂ ਕਦੋਂ ਤੱਕ ਆਉਣਗੀਆਂ ਇਸ ਨੂੰ ਅਜੇ ਵਕਤ ਜਿਹੜਾ ਹਰਜੋਤ ਸਿੰਘ ਜੀ ਲੱਗ ਸਕਦਾ ਆ। ਸ਼ਾਮ ਤੱਕ ਆਪਾਂ ਜਿਹੜਾ ਤੁਹਾਡੇ ਨਾਲ ਫਿਰ ਜਦੋਂ ਜੁੜਾਂਗੇ ਅਪਡੇਟ ਕੈਲੀਫੋਰਨੀਆ 'ਚ, ਤਾਂ ਉਦੋਂ ਤੁਹਾਡੇ ਨਾਲ ਸਾਂਝ ਪਾਵਾਂਗੇ ਵੀ ਕੀ ਲੇਟੈਸਟ ਹੋਰ ਉਦੋਂ ਤੱਕ ਬਣਿਆ ਜੀ ਹੈਗਾ ਆ। ਸੋ ਜਿਹੜੇ ਸਾਡੇ ਕੋਲ ਸਰੋਤੇ ਆ ਜਾਂ ਟਰੱਕਰਸ ਆ ਉਸ ਏਰੀਏ ਦੇ ਵਿੱਚ ਸਟਕ ਆ ਜਾਂ ਉਹਨਾਂ ਨੂੰ ਜਾਣਕਾਰੀ, ਉਹ ਜਰੂਰ ਤੁਸੀਂ ਕਾਲ ਕਰਕੇ ਪੰਜਾਬੀ ਰੇਡੀਓ USA 'ਚ ਸਾਂਝਾ ਕਰ ਸਕਦੇ ਹੋ 408 272 5200 ਦੇ ਉੱਤੇ। ਸੋ ਲੇਟੈਸਟ NBC ਨਿਊਜ਼ ਕੁਝ ਮਿੰਟ ਪਹਿਲਾਂ ਦੱਸ ਰਿਹਾ ਪਈ 80,000 ਲੋਕ ਸਦਰਨ ਕੈਲੀਫੋਰਨੀਆ ਦੇ ਵਿੱਚ ਇਵੈਕੂਏਟ ਕੀਤੇ ਜਾ ਰਹੇ ਆ। ਜੋ ਹਵਾਵਾਂ ਆ ਬਹੁਤ ਤੇਜ਼ ਹੋ ਗਈਆਂ ਅੱਜ ਫਿਰ। ਸੋ ਪੈਸਾਡੀਨਾ ਤੇ ਪੈਸੀਫਿਕ ਪੈਲੀਸੇਡਸ ਤੇ ਸਿਲਮਰ ਦੀਆਂ ਜਿਹੜਾ ਨੇਬਰਹੁੱਡ ਆ ਲਾਸ ਐਂਜਲਸ ਦਾ, ਉਸ ਏਰੀਏ ਦੇ ਵਿੱਚ 80,000 ਲੋਕਾਂ ਨੂੰ ਇਵੈਕੂਏਟ ਕੀਤਾ ਜਾ ਰਿਹਾ ਆ। 3 ਮੇਨ ਅੱਗਾਂ ਜੋ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਲੱਗੀਆਂ ਹੋਈਆਂ ਆ। ਜੋ ਪੈਲੀਸੇਡਸ ਫਾਇਰ ਆ 5,000 ਏਕੜ ਤੋਂ ਹੋਰ ਵੀ ਜ਼ਿਆਦਾ ਵੱਧ ਗਈ ਆ। ਈਟਨ ਫਾਇਰ 2,227 ਏਕੜ 'ਚ ਆ। ਹਰਸਟ ਫਾਇਰ 500 ਏਕੜ ਦੇ ਵਿੱਚ ਆ। ਤੇ 1,000 ਤੋਂ ਵੱਧ ਬਿਲਡਿੰਗ ਸੜ ਕੇ ਸਵਾਹ ਹੋ ਗਈਆਂ। 5.5 ਲੱਖ ਦੇ ਕਰੀਬ ਲੋਕ ਇਸ ਟਾਈਮ ਬਿਜਲੀ ਤੋਂ ਬਿਨਾਂ ਹੈਗੇ ਆ। ਸੋ ਐਡੀਸਨ ਸਾਊਥ ਕੈਲ ਐਡੀਸਨ ਉੱਥੇ ਜੋ ਬਿਜਲੀ ਦੀ ਕੰਪਨੀ ਆ, ਜਿੱਦਾਂ ਇੱਧਰ ਨਾਰਥਰਨ ਕੈਲੀਫੋਰਨੀਆ 'ਚ PG&E ਆ, 5.5 ਨਹੀਂ ਸੌਰੀ 55,000 ਜੋ ਲੋਕ ਆ ਸਾਊਥ ਕੈਲ ਐਡੀਸਨ ਦੇ ਜੋ ਕਸਟਮਰਸ ਆ ਉਹ ਇਸ ਵੇਲੇ ਬਿਨਾਂ ਬਿਜਲੀ ਤੋਂ ਹੈਗੇ ਆ ਲਾਸ ਐਂਜਲਸ ਕਾਉਂਟੀ ਦੇ ਵਿੱਚ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਹਨਾਂ ਦੇ ਵੱਲ ਜਿਹੜਾ ਉਹ ਆਪਾਂ ਵੱਧਦੇ ਹਾਂ ਕੀ ਕੁਝ ਹੋਰ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਆ ਉਸ ਉੱਤੇ ਮਾਰਦੇ ਹਾਂ ਨਜ਼ਰ। ਕੱਲ ਜਿਹੜੀ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੋਣਾ ਨੇ ਆਪਣੀ ਨਿਊਜ਼ ਕਾਨਫਰੰਸ ਕੀਤੀ ਸੀ, ਉਸ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫਿਰ ਗ੍ਰੀਨਲੈਂਡ ਕੈਨੇਡਾ ਦੇ ਉੱਤੇ ਜਿਹੜਾ ਉਹ ਨਿਸ਼ਾਨਾ ਸਾਧਿਆ ਹੈਗਾ ਆ। ਉਹ ਕਹਿੰਦੇ ਵੀ ਗ੍ਰੀਨਲੈਂਡ ਤੇ ਕੈਨੇਡਾ ਨੂੰ ਇਕਨੋਮਿਕਲੀ ਅਸੀਂ ਇਸ ਤਰੀਕੇ ਦੇ ਨਾਲ ਕਰਕੇ ਆਪਣੇ ਨਾਲ ਮਿਲਾ ਲਵਾਂਗੇ। ਹੁਣ ਇਹ ਗੱਲ ਕਿੰਨੀ ਕੁ ਕਿਸੇ ਨੂੰ ਵੀ ਗਵਾਰਾ ਹੋਊਗੀ ਇਹ ਤਾਂ ਹੁਣ ਦੇਖਣ ਵਾਲੀ ਗੱਲ ਆ। ਪਰ ਇਹ ਹਾਲ ਦੀ ਘੜੀ ਕੋਈ ਹੁੰਦੀ ਚੀਜ਼ ਜਿਹੜੀ ਉਹ ਨਜ਼ਰ ਨਹੀਂ ਆਉਂਦੀ। ਕਿਸੇ ਇੱਕ ਮੁਲਕ ਦੇ ਉੱਤੇ ਇਸ ਤਰੀਕੇ ਦੇ ਨਾਲ ਕਬਜ਼ਾ ਕਰਨ ਦੀ ਜਿਹੜੀ ਗੱਲ ਆ ਉਸ ਨੂੰ ਇਹ ਕਹਿ ਰਹੇ ਆ। ਟਰੰਪ ਹੋਣਾ ਨੇ ਤਾਂ ਇਹ ਵੀ ਕਿਹਾ ਵੀ ਮਿਲਟਰੀ ਦੀ ਸਹਾਇਤਾ ਲੈ ਕੇ ਵੀ ਗ੍ਰੀਨਲੈਂਡ ਜਾਂ ਪੈਨਮਾ ਕਨਾਲ ਆ ਉਸ ਨੂੰ ਅਮਰੀਕਾ ਦੇ ਵਿੱਚ ਮਿਲਾਇਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਵਿਵਾਦ ਇੱਕ ਵਾਰੀ ਫੇਰ ਖਾਸਾ ਜਿਹੜਾ ਆ ਉਹ ਭਖ ਗਿਆ ਹੈਗਾ ਆ। ਉਧਰ ਯੂਰਪ ਵਾਲਿਆਂ ਨੇ ਜਿਹੜਾ ਉਹ ਕਿਹਾ ਆ ਵੀ ਅਸੀਂ ਜਿਹੜੇ ਟਰੰਪ ਹੋਣਾ ਦਾ ਜਿਹੜਾ ਇਹ ਥ੍ਰੈਟ ਆ, ਧਮਕੀ ਆ ਗ੍ਰੀਨਲੈਂਡ ਨੂੰ ਟੇਕ ਓਵਰ ਕਰਨ ਵਾਲੀ, ਉਸ ਨੂੰ ਐਡਾ ਸੌਖਿਆ ਜਿਹੜਾ ਉਹ ਨਹੀਂ ਜਿਹੜਾ ਉਹ ਲਵਾਂਗੇ। ਕਹਿੰਦੇ ਵੀ ਵੀ ਵਿਲ ਨਾਟ ਅਲਾਓ ਅਟੈਕਸ। ਫਰਾਂਸ ਨੇ ਜਿਹੜਾ ਆ ਇਹ ਐਲਾਨ ਕਰ ਦਿੱਤਾ ਆ। ਜਰਮਨੀ ਤੇ ਫਰਾਂਸ ਨੇ ਕਹਿੰਦੇ ਵੀ ਚੇਤਾਵਨੀ ਦਿੱਤੀ ਆ ਟਰੰਪ ਹੋਣਾ ਨੂੰ ਜਿਹੜਾ ਗ੍ਰੀਨਲੈਂਡ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਥ੍ਰੈਟਨ ਜਿਹੜੇ ਉਹ ਕਰ ਰਹੇ ਆ। ਜਰਮਨ ਚਾਂਸਲਰ ਓਲਫ ਸ਼ੋਲਜ਼ ਉਹਨਾਂ ਨੇ ਕਿਹਾ ਵੀ ਬਾਰਡਰਸ ਜਿਹੜੇ ਹਰ ਇੱਕ ਮੁਲਕ ਦੇ ਉੱਤੇ ਅਪਲਾਈ ਕਰਦੇ ਨੇ, ਚਾਹੇ ਉਹ ਛੋਟਾ ਮੁਲਕ ਆ ਤੇ ਚਾਹੇ ਉਹ ਕੋਈ ਪਾਵਰਫੁਲ ਜਿਹੜਾ ਉਹ ਮੁਲਕ ਹੈਗਾ ਆ। ਫਰਾਂਸ ਦੇ ਜਿਹੜੇ ਫੋਰਨ ਮਿਨਿਸਟਰ ਜੀਨ ਨਿਓਲ ਬੈਰਟ ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਇਹਦੇ ਵਿੱਚ ਕਹਿੰਦੇ ਕੋਈ ਸਵਾਲ ਨਹੀਂ ਹੈਗਾ ਵੀ ਯੂਰਪੀਅਨ ਸੰਘ ਬਾਕੀ ਮੁਲਕਾਂ ਦੇ ਨਾਲ ਜਾਂ ਕਿਸੇ ਹੋਰ ਮੁਲਕ ਨੂੰ ਸਾਡੇ ਜਿਹੜੇ ਸੋਵਰਨ ਬਾਰਡਰਸ ਆ ਉਹਨਾਂ ਉੱਤੇ ਹਮਲਾ ਨਹੀਂ ਜਿਹੜਾ ਉਹ ਕਰਨ ਦੇਵੇਗਾ। ਟਰੰਪ ਹੁਣਾਂ ਨੇ ਕੱਲ ਆਪਣੀ ਪੱਤਰ ਜਿਹੜੀ ਆ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਸੀਗਾ ਵੀ ਉਹ ਗ੍ਰੀਨਲੈਂਡ ਨੂੰ ਅਕਵਾਇਰ ਕਰਨਾ ਜਿਹੜਾ ਉਹ ਚਾਹੁੰਦੇ ਨੇ। ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਦਾ ਇਹ ਜਿਹੜਾ ਉਹ ਮਸਲਾ ਆ ਤੇ ਜਿਹੜਾ ਆਰਟਿਕ ਆਈਲੈਂਡ ਆ ਇਹ ਬਹੁਤ ਕ੍ਰਿਟੀਕਲ ਆ। ਪਿੱਛੇ ਜੇ ਹਰਜੋਤ ਸਿੰਘ ਜੀ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਵੀ ਈਲਨ ਮਸਕ ਦੱਸਦਾ ਸੀਗਾ ਵੀ ਇੱਥੇ ਖਣਿਜ ਬਹੁਤ ਨੇ ਜਿਹੜੇ ਉਸ ਨੂੰ ਆਪਣੀਆਂ ਕੰਪਨੀਆਂ ਦੇ ਲਈ ਇਵੈਂਚੁਅਲੀ ਜਿਹੜੇ ਉਹ ਚਾਹੀਦੇ ਆ। ਪਾਣੀ ਦਾ ਵੀ ਵਿੱਚ ਕਹਿੰਦੇ ਵੀ ਨਾਲ ਮਸਲਾ ਇਸ ਚੀਜ਼ ਦੇ ਵਿੱਚ ਹੈਗਾ ਆ ਤੇ ਜਿਹੜੇ ਸਮੁੰਦਰੀ ਬੇੜਿਆਂ ਦਾ ਇੱਕ ਜਹਾਜ਼ਾਂ ਦਾ ਜਿਹੜਾ ਰਾਊਟ ਆ ਉਹ ਵੀ ਉਸ ਦੇ ਲਾਗੋਂ ਜਿਹੜਾ ਉਹ ਨਿਕਲ ਸਕਦਾ ਹੈਗਾ ਆ। ਡੈਨਮਾਰਕ ਦੇ ਕੋਲ ਇਸ ਟਾਈਮ ਗ੍ਰੀਨਲੈਂਡ ਹੈਗਾ ਆ। ਗ੍ਰੀਨਲੈਂਡ ਨੂੰ ਲੈਣ ਦੇ ਲਈ ਜਾਂ ਉੱਤੇ ਕਬਜ਼ਾ ਕਰਨ ਤੋਂ ਲੈ ਕੇ ਡੈਨਮਾਰਕ ਨੇ ਵੀ ਜਿਹੜਾ ਇਸ ਦੇ ਉੱਤੇ ਕਿਹਾ ਸੀਗਾ ਵੀ ਇਟਸ ਨਾਟ ਫਾਰ ਸੇਲ।
ਗ੍ਰੀਨਲੈਂਡ ਦੇ ਇੱਕ ਲੀਡਰਸ ਨੂੰ ਮਿਲਣ ਦੇ ਲਈ ਡੋਨਲਡ ਟਰੰਪ ਜੂਨੀਅਰ ਨੇ ਦਰਖਾਸਤ ਲਾਈ ਸੀ, ਉਹਨਾਂ ਨੇ ਉਸ ਦੇ ਨਾਲ ਮੀਟਿੰਗ ਲੈਣ ਤੋਂ ਨਾ ਕਰ ਦਿੱਤੀ ਸੀ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਇਸ ਦੇ ਵਿੱਚ ਬਣਦਾ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਡੈਨਮਾਰਕ US ਲੈਡ ਨਾਟੋ ਅਲਾਇੰਸ ਦਾ ਮੈਂਬਰ ਵੀ ਜਿਹੜਾ ਉਹ ਹੈਗਾ ਆ, ਸੇਮ ਉਸੇ ਤਰੀਕੇ ਦੇ ਨਾਲ ਜਰਮਨੀ ਤੇ ਫਰਾਂਸ ਵੀ। ਸੋ ਨਾਟੋ ਇੱਕ ਕਾਫੀ ਅਹਿਮ ਮਿਲਟਰੀ ਅਲਾਇੰਸ ਆ, ਤੇ ਇਸਦਾਂ ਦੀਆਂ ਜਿਹੜੀਆਂ ਬਿਆਨਾਂ ਦੇ ਨਾਲ ਉਸ ਦੇ ਉੱਤੇ ਕਿੱਦਾਂ ਦਾ ਅਸਰ ਜਿਹੜਾ ਉਹ ਪੈ ਸਕਦਾ ਆ, ਇਹ ਦੇਖਣ ਵਾਲੀ ਗੱਲ ਆ। ਪਰ ਜਰਮਨੀ ਤੇ ਫਰਾਂਸ ਵਾਲਿਆਂ ਨੇ ਚੇਤਾਵਨੀ ਜਿਹੜੀ ਉਹ ਦਿੱਤੀ ਆ ਵੀ ਅਸੀਂ ਇਸ ਤਰੀਕੇ ਦੇ ਨਾਲ ਅਟੈਕ ਨਹੀਂ ਹੋਣ ਦੇਵਾਂਗੇ। ਉਧਰ ਕੈਨੇਡਾ ਨੂੰ ਆਪਣੇ ਅੰਦਰ ਮਿਲਾਉਣ ਨੂੰ ਲੈ ਕੇ ਜਿਹੜੇ ਟਰੰਪ ਆ ਉਹ ਪਤਾ ਨਹੀਂ 51ਵਾਂ ਜਿਹੜੀ ਆ ਉਹ ਸੂਬਾ ਬਣਾਉਣ ਦੇ ਵੱਲ ਨੂੰ ਜਿਹੜੇ ਉਹ ਜੁੜੇ ਹੋਏ ਆ। ਕੱਲ ਤਾਂ ਉਹਨਾਂ ਨੇ ਫੋਟੋ ਵੀ ਜਿਹੜੀ ਉਹ ਪਾ ਦਿੱਤੀ, ਉਹ ਕੈਨੇਡਾ ਕਰਕੇ, ਜਿਸ ਦੇ ਵਿੱਚ USA ਦਾ ਝੰਡਾ ਉਹਨਾਂ ਨੇ ਪੂਰੇ ਦਾ ਪੂਰਾ ਅਮਰੀਕਾ ਤੇ ਨਾਲ ਕੈਨੇਡਾ ਦੇ ਉੱਤੇ ਜਿਹੜਾ ਉਹ ਪਾ ਕੇ ਜਿਹੜਾ ਉਹ ਪੇਸ਼ ਜਿਹੜਾ ਉਹ ਕੀਤਾ ਸੀਗਾ। ਸੋ ਹੁਣ ਇਹਨਾਂ ਦੀ ਕੀ ਇੱਛਾ ਹੈਗੀ ਆ, ਕੀ ਇਹ ਵਾਕਿਆ ਹੀ ਹੋਣ ਵਾਲੀ ਚੀਜ਼ ਆ ਕਿ ਨਹੀਂ, ਇਹ ਦੇਖਣ ਵਾਲੀ ਗੱਲ ਆ। ਪਰ ਕੈਨੇਡਾ ਦੇ ਕੱਲ ਲੀਡਰਸ ਨੇ ਤੇ ਉੱਥੋਂ ਦੇ ਜਿਹੜੇ ਲੋਕਾਂ ਨੇ ਕਿਹਾ ਵੀ ਜਿਹੜਾ ਅਮਰੀਕਾ ਦੇ ਜਿਹੜੇ ਟਰੰਪ ਆ ਉਹਨਾਂ ਨੂੰ ਦੇਖਣਾ ਜਿਹੜਾ ਉਹ ਚਾਹੀਦਾ ਆ ਵੀ ਉਹ ਕੀ ਜਿਹੜੀਆਂ ਗੱਲਾਂ ਕਰ ਰਹੇ ਆ, ਜਿਹੜੀਆਂ ਹਾਲ ਦੀ ਘੜੀ ਕਿਸੇ ਵੀ ਤਰੀਕੇ ਦੇ ਵਿੱਚ ਸੰਭਵ ਨਹੀਂ ਹੈਗੀਆਂ। ਜੀ ਬਿਲਕੁਲ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਇਹ ਕਿਹਾ ਆ ਵੀ ਦੇਅਰ ਇਜ਼ ਨਾਟ ਅ ਸਨੋਬਾਲ ਚਾਂਸ ਇਨ ਹੈਲ ਦੈਟ ਕੈਨੇਡਾ ਵੁੱਡ ਬਿਕਮ ਪਾਰਟ ਆਫ US। ਇਹ ਐਕਸ ਦੇ ਉੱਤੇ ਉਹਨੇ ਕਿਹਾ ਵੀ ਕਦੇ ਵੀ ਜੋ ਕੈਨੇਡਾ ਆ ਉਹ ਅਮਰੀਕਾ ਦਾ ਹਿੱਸਾ ਨਹੀਂ ਬਣ ਸਕਦਾ। ਵਰਕਰਸ ਤੇ ਕਮਿਊਨਿਟੀ ਜਿਹੜੇ ਦੋਨਾਂ ਮੁਲਕਾਂ ਦੇ ਵਿੱਚ ਆ ਉਹ ਇੱਕ ਦੂਜੇ ਤੋਂ ਟ੍ਰੇਡਿੰਗ ਤੇ ਸਿਕਿਉਰਿਟੀ ਪਾਰਟਨਰ ਰਾਹੀਂ ਜੋ ਉਹ ਬੈਨੀਫਿਟ ਲੈਂਦੇ ਹੈਗੇ ਆ, ਤੇ ਸਾਨੂੰ ਦੋਨਾਂ ਨੂੰ ਜਿਹੜਾ ਬੈਨੀਫਿਟ ਮਿਲਦਾ ਹੈਗਾ। ਟਰੰਪ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਭਾਈ ਤੁਸੀਂ ਮਿਲਟਰੀ ਫੋਰਸ ਵੀ ਯੂਜ਼ ਕਰੋਗੇ ਕੈਨੇਡਾ ਨੂੰ ਕੰਟਰੋਲ ਕਰਨ ਦੇ ਲਈ, ਤੇ ਉਹਨਾਂ ਨੇ ਕਿਹਾ ਨਹੀਂ, ਮਿਲਟਰੀ ਨਹੀਂ, ਇਕਨੋਮਿਕ ਫੋਰਸ ਮੈਂ ਯੂਜ਼ ਕਰੂੰਗਾ। ਕੈਨੇਡਾ ਤੇ USA ਦੇ ਵਿੱਚ ਬਹੁਤ ਵੱਡਾ ਜਿਹੜਾ ਟ੍ਰੇਡਿੰਗ ਹੁੰਦੀ ਹੈਗੀ ਆ, ਐਕਸਪੋਰਟ ਹੁੰਦਾ USA ਤੋਂ 75% ਗੁੱਡਸ ਤੇ ਸਰਵਿਸਿਜ਼ ਐਕਸਪੋਰਟ ਹੁੰਦੀਆਂ ਹੈ ਕੈਨੇਡਾ ਨੂੰ। ਕੈਨੇਡਾ ਤੋਂ ਉਹਦੇ ਉੱਤੇ 25% ਜਿਹੜਾ ਕੈਨੇਡਾ ਤੋਂ ਇੱਧਰ ਆਉਂਦਾ ਟੈਕਸ ਲਾਉਣ ਦੀ ਗੱਲ ਕੀਤੀ ਆ ਟਰੰਪ ਉਹਨਾਂ ਨੇ, ਜਿਹਦੇ ਕਰਕੇ ਮੈਂ ਤੁਹਾਡੇ ਨਾਲ ਡਿਸਕਸ ਵੀ ਕੀਤਾ ਸੀ ਵੀ ਵਾਲ ਸਟਰੀਟ ਜਰਨਲ ਨੇ ਲਿਖਿਆ ਵੀ ਮੇਨ ਰੀਜ਼ਨ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਰਿਜ਼ਾਈਨ ਕਰਨ ਦਾ ਉਹ ਟੈਰਿਫਸ ਨੂੰ ਲੈ ਕੇ ਸੀ। ਹਾਲਾਂਕਿ ਉਹਨਾਂ ਦੀ ਪੋਪੂਲੈਰਿਟੀ ਕਾਫੀ ਉੱਥੇ ਜਿਹੜੀ ਆ ਘਟੀ ਹੈਗੀ ਆ, ਜੌਬਸ ਨੂੰ ਲੈ ਕੇ, ਘਰਾਂ ਨੂੰ ਲੈ ਕੇ, ਹੋਰ ਕ੍ਰਾਈਮ ਨੂੰ ਲੈ ਕੇ, ਕਈ ਕੁਛ। ਇਸੇ ਤਰ੍ਹਾਂ ਉੱਥੇ ਦੇ ਜਿਹੜੇ ਆਪੋਜੀਸ਼ਨ ਲੀਡਰ ਪੀਅਰ ਪੋਲੀਵਰ ਆ, ਉਹਨਾਂ ਨੇ ਵੀ ਇਹ ਕਿਹਾ ਵੀ ਕੈਨੇਡਾ ਕਦੇ ਵੀ 51ਵੀਂ ਸਟੇਟ USA ਦੀ ਨਹੀਂ ਬਣੂਗੀ, ਤੇ ਅਸੀਂ ਇੱਕ ਇੰਡੀਪੈਂਡੈਂਟ ਕੰਟਰੀ ਹੈਗੇ ਆ। ਕਹਿੰਦੇ ਵੀ ਅਸੀਂ ਬਿਲੀਅਨਸ ਆਫ ਡਾਲਰ ਸਪੈਂਡ ਕੀਤੇ ਹੈਗੇ ਆ 9/11 ਤੋਂ ਬਾਅਦ ਅਮਰੀਕਾ ਨੂੰ ਹੈਲਪ ਕਰਨ ਦੇ ਲਈ, ਤਾਂ ਕਿ ਅਲ ਕਾਇਦਾ ਨੂੰ ਜਿਹੜਾ ਰਿਟੈਲੀਏਟ ਕੀਤਾ ਜਾ ਸਕੇ। ਤੇ ਉਹਨਾਂ ਨੇ ਕਿਹਾ ਵੀ ਮੈਂ ਕੈਨੇਡਾ ਦੇ ਲਈ ਲੜੂੰਗਾ, ਤੇ ਅਸੀਂ ਐਜ਼ ਅ ਪ੍ਰਾਈਮ ਮਿਨਿਸਟਰ ਆਪਣੀ ਮਿਲਟਰੀ ਜੋ ਉਹ ਬਣਾਵਾਂਗੇ, ਤੇ ਜੋ ਬਾਰਡਰ ਦਾ ਕੰਟਰੋਲ ਹੈਗਾ ਉਹ ਅਸੀਂ ਖੁਦ ਕਰਾਂਗੇ। ਜੀ ਬਿਲਕੁਲ, ਇਹ ਹੁਣ ਤੁਸੀਂ ਦੇਖੋ ਵੀ ਇਹ ਤਾਂ ਫਿਰ ਈਸਟ ਇੰਡੀਆ ਕੰਪਨੀ ਵਾਲੀ ਗੱਲ ਹੋਈ ਨਾ, ਵੀ ਜਦੋਂ ਆ ਕੇ ਤਾਂ ਹੌਲੀ-ਹੌਲੀ ਜਿਹੜਾ ਉਹ ਕਬਜ਼ਾ ਕਰਨ ਬਾਰੇ ਸੋਚਦੇ ਆ। ਕੋਈ ਵੀ ਇੱਕ ਆਜ਼ਾਦ ਮੁਲਕ 'ਚ ਰਹਿਣ ਵਾਲਾ ਕੋਈ ਕਦੀ ਵੀ ਨਹੀਂ ਚਾਹੁੰਦਾ ਵੀ ਆ ਕੇ ਕੋਈ ਮੁਲਕ ਉਹਨਾਂ ਦੇ ਉੱਤੇ ਕਬਜ਼ਾ ਜਿਹੜਾ ਉਹ ਕਰੇ। ਆਪਣੀ ਤਾਂ ਵੈਸੇ ਹੀ ਮੁਲਕ ਦੀ ਜਿਹੜੀ ਲੜਾਈ ਚੱਲ ਰਹੀ ਆ ਵੀ ਉਸ ਨੂੰ ਲੈ ਕੇ ਵੀ ਭਾਈ ਸਾਡੇ ਦੇ ਉੱਤੇ ਜਿਹੜਾ ਕੀਤਾ ਕਬਜ਼ਾ ਆ ਉਸ ਨੂੰ ਜਿਹੜਾ ਉਹ ਛੱਡੇ। ਇੱਦਾਂ ਦੇ ਬਚਕਾਨੇ ਬਿਆਨ ਜਿਹੜਾ ਦੇ ਕੇ ਪਤਾ ਨਹੀਂ ਟਰੰਪ ਹੁਣੀ ਕੀ ਇਸ ਚੀਜ਼ ਦੇ ਵਿੱਚ ਹਾਸਲ ਇਸ ਟਾਈਮ ਕਰਨਾ ਚਾਹੁੰਦੇ ਆ। ਅਜੇ ਤਾਂ ਲੋਕ ਇਹ ਕਹਿ ਰਹੇ ਆ, ਕੈਨੇਡਾ ਵਾਲਿਆਂ ਨੂੰ ਕਹਿ ਰਹੇ ਆ ਵੀ ਭਾਈ ਦੇਖਿਓ, ਜੇ ਅਸੀਂ ਇੱਧਰ ਤੁਹਾਡੇ ਟੈਰਿਫ ਲਾਏ ਤਾਂ ਉਹ ਕੀਤਾ, ਇਵੈਂਚੁਅਲੀ ਭੁਗਤਣਾ ਕਿਹਨੂੰ ਪੈਣਾ ਆ? ਜਿਹੜੇ ਆਪਾਂ ਬੈਠੇ ਅਮਰੀਕੀ ਲੋਕ ਆ, ਇਹਨਾਂ ਸਾਰਿਆਂ ਨੂੰ ਚੀਜ਼ਾਂ ਇੱਧਰ ਹੀ ਮਹਿੰਗੀਆਂ ਹੋਣੀਆਂ ਸਭ ਤੋਂ ਪਹਿਲਾਂ, ਜਦੋਂ ਐਕਸਪੋਰਟ ਇੰਪੋਰਟ ਦੇ ਉੱਤੇ ਜਿਹੜਾ ਉਹ ਅਸਰ ਪੈਣਾ ਆ। ਸੋ ਹਾਲ ਦੀ ਘੜੀ ਸਾਰੇ ਜਾਣੇ ਰੈਡੀ ਰਹਿਣ, ਜਿਹੜੇ ਟਰੰਪ ਹੁਣਿਆਂ ਨੇ ਟੈਰਿਫ ਲਾਉਣੇ ਆ ਉਸ ਚੀਜ਼ ਨੂੰ ਲੈ ਕੇ। ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਫਿਰ ਕਹਿ ਦਿੱਤਾ ਇੱਕ ਵਾਰੀ, ਆਪਣੇ ਉਸ ਬਿਆਨ ਤੋਂ ਮੁੜ ਗਏ ਨੇ, ਯੂ ਟਰਨ ਉਹਨਾਂ ਨੇ ਮਾਰ ਲਿਆ ਆ। ਕਹਿੰਦੇ ਵੀ ਗਰੋਸਰੀ ਦੀਆਂ ਕੀਮਤਾਂ ਨਹੀਂ ਮੈਂ ਘਟਾ ਸਕਦਾ। ਇਹ ਚੀਜ਼ ਇਹ ਮੇਨ ਮੁੱਦਾ ਲਿਆ ਕੇ ਜਿਹੜਾ ਉਹਨਾਂ ਨੇ ਇਲੈਕਸ਼ਨ ਦੇ ਵਿੱਚ
ਕੈਂਪੇਨ ਜਿਹੜਾ ਉਹ ਕੀਤਾ ਸੀ ਤੇ ਹੁਣ ਉਹ ਕਨਫਰਮ ਕਰ ਰਹੇ ਦੂਜੀ ਵਾਰੀ ਉਹਨਾਂ ਨੇ ਇਸ ਚੀਜ਼ ਨੂੰ ਕਹਿ ਦਿੱਤਾ ਹੈ ਵੀ ਮੇਰੇ ਕੋਲੋਂ ਇਹ ਗਰੋਸਰੀ ਦੀਆਂ ਜਿਹੜੀਆਂ ਕੀਮਤਾਂ ਆ ਉਹ ਤੁਹਾਡੀਆਂ ਨਹੀਂ ਘਟਣੀਆਂ। ਸੋ ਮਹਿੰਗੇ ਆਂਡੇ, ਮਹਿੰਗੇ ਦੁੱਧ, ਇਹ ਸਾਰੀਆਂ ਚੀਜ਼ਾਂ ਦੇ ਲਈ ਸਾਰੇ ਜਾਣੇ ਹੁਣ ਰੈਡੀ ਹੀ ਜਿਹੜਾ ਉਹ ਰਹਿਣ। ਜਿੱਦਾਂ ਚੱਲ ਰਿਹਾ ਸੀ ਉਦਾਂ ਹੀ ਜਿਹੜੇ ਤੁਹਾਡੀ ਜੇਬ ਦੇ ਉੱਤੇ ਭਾਰ ਆ ਲਗਾਤਾਰ ਜਿਹੜਾ ਉਹ ਪੈਂਦਾ ਰਹੂਗਾ। ਸੋ ਦੇਖੋ ਅੱਗੇ ਓਵਰਆਲ ਕੀ ਬਣਦੇ ਆ। ਉਧਰ ਟਰੰਪ ਉਹਨਾਂ ਦੇ ਨਾਲ ਇੱਕ ਡਿਫਰੈਂਟ ਨਿਊਜ਼ ਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਦੇ ਅੱਗੇ ਜਿਹੜੀ ਆ ਦਰਖਾਸਤ ਲਾਈ ਆ, ਜਾਂ ਉਹਨਾਂ ਨੇ ਇਹ ਆਖਿਆ ਆ ਵੀ ਭਾਈ ਜਿਹੜਾ ਸ਼ੁੱਕਰਵਾਰ ਨੂੰ ਮੈਨੂੰ ਸਜ਼ਾ ਸੁਣਾਈ ਜਾਣੀ ਆ ਉਹ ਮੈਨੂੰ ਸਜ਼ਾ ਨਹੀਂ ਸੁਣਾਈ ਜਾਵੇ। ਉਹ ਕਹਿੰਦੇ ਆ ਵੀ ਮੈਂ ਹੁਣ ਪ੍ਰੈਜ਼ੀਡੈਂਟ ਆ ਤੇ ਮੇਰੇ ਉੱਤੇ ਪੂਰਨ ਤੌਰ ਦੇ ਉੱਤੇ ਇਮਿਊਨਿਟੀ ਜਿਹੜੀ ਆ ਉਹ ਲੱਗਦੀ ਆ, ਚਾਹੇ ਉਹ ਪਹਿਲਾਂ ਕੁਝ ਵੀ ਜਿਹੜਾ ਉਹ ਕੀਤਾ ਕਿਉਂ ਨਾ ਗਿਆ ਹੋਵੇ। ਸੋ ਉਹਨਾਂ ਨੇ ਸੁਪਰੀਮ ਕੋਰਟ ਨੂੰ ਹੁਣ ਆਖਿਆ ਆ ਵੀ ਇਸ ਮਾਮਲੇ ਦੇ ਵਿੱਚ ਜਿਹੜੀ ਸਜ਼ਾ ਸੁਣਾਈ ਜਾਣੀ ਆ ਆਉਂਦੇ ਸ਼ੁੱਕਰਵਾਰ ਨੂੰ, ਉਸ ਦੇ ਉੱਤੇ ਰੋਕ ਲਾਵੇ। ਆਲਰੇਡੀ ਇੱਕ ਫੈਡਰਲ ਅਦਾਲਤ ਦੇ ਵਿੱਚ ਇਹਨਾਂ ਨੇ ਸਜ਼ਾ ਰੋਕਣ ਦੇ ਲਈ ਦਰਖਾਸਤ ਲਾਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਜੱਜ ਜਿਹੜੇ ਮਰਚਨ ਆ ਉਹਨਾਂ ਦੀ ਅਦਾਲਤ ਦੇ ਦੁਆਰਾ ਉਹਨਾਂ ਦੁਆਰਾ ਜਿਹੜੇ ਹਸ਼ ਮਨੀ ਟ੍ਰਾਇਲ ਦੇ ਵਿੱਚ ਜਿਹੜੇ ਕਨਵਿਕਟ ਹੋਏ ਸੀਗੇ, ਦੋਸ਼ੀ ਪਾਏ ਗਏ ਆ, ਕਨਵਿਕਟਡ ਫੈਲਨ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਨੇ, ਉਹਨਾਂ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਸੀ। ਉੱਦਾਂ ਦੱਸਿਆ ਇਹੀ ਗਿਆ ਸੀਗਾ ਵੀ ਸਜ਼ਾ ਉਹਨਾਂ ਨੂੰ ਹੋਣੀ ਕੋਈ ਨਹੀਂ ਆ, ਨਾ ਹੀ ਪ੍ਰੋਬੇਸ਼ਨ ਹੋਊਗੀ ਤੇ ਨਾ ਹੀ ਕੋਈ ਜੇਲ੍ਹ ਟਾਈਮ ਹੋਊਗਾ। ਪਰ ਇਹ ਚਾਹੁੰਦੇ ਨਹੀਂ ਆ ਵੀ ਇਹ ਜਿਹੜਾ ਓਵਰਆਲ ਪੂਰਾ ਪ੍ਰੋਸੈਸ ਜਿਹੜਾ ਆ ਉਹ ਹੋਵੇ, ਕਿਉਂਕਿ ਨਵੇਂ ਤਰੀਕੇ ਦਾ ਕੋਈ ਪ੍ਰੈਸੀਡੈਂਟ ਜਿਹੜਾ ਉਹ ਸੈੱਟ ਹੋ ਸਕਦਾ ਆ। ਬੀਤੇ ਕੁਛ ਮਹੀਨੇ ਪਹਿਲਾਂ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਜਿਹੜੇ ਸਿਟਿੰਗ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਪੂਰੀ ਜਿਹੜੀ ਇਮਿਊਨਿਟੀ ਜਿਹੜੀ ਉਹ ਦੇ ਦਿੱਤੀ ਸੀਗੀ। ਟਰੰਪ ਉਹਨਾਂ ਦੇ ਉੱਦਾਂ ਹੋਰ ਵੀ ਕਈ ਥਾਵਾਂ ਦੇ ਉੱਤੇ ਕੇਸ ਜਿਹੜੇ ਉਹ ਚੱਲ ਰਹੇ ਆ, ਪਰ ਬਤੌਰ ਪ੍ਰੈਜ਼ੀਡੈਂਟ ਕਿਸੇ ਵੀ ਕੇਸ ਦੇ ਵਿੱਚ ਅੱਗੇ ਜਿਹੜਾ ਆ ਉਹ ਨਹੀਂ ਵਧਿਆ ਜਾ ਸਕੇਗਾ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਬਹੁਤ ਇੰਪੋਰਟੈਂਟ ਹੋਰ ਖਬਰਾਂ ਆ, ਕਿਸ ਤਰ੍ਹਾਂ ਮਾਈਕਰੋਸਾਫਟ $3 ਬਿਲੀਅਨ ਇੰਡੀਆ 'ਚ ਇਨਵੈਸਟ ਕਰਨ ਜਾ ਰਿਹਾ ਆ, ਤੇ ਇਟਲੀ ਦੀ ਜਰਨਲਿਸਟ ਸਿਲੀਆ ਸਾਲਾ ਨੂੰ ਇਰਾਨ ਵਾਲਿਆਂ ਨੇ ਛੱਡਤਾ, ਤੇ ਰਿਪਬਲਿਕਨ ਇੱਕ ਬਿੱਲ ਲੈ ਕੇ ਆ ਰਹੇ ਆ ਜਿਹਦੇ ਵਿੱਚ ਕਾਂਗਰਸ ਨੂੰ ਤੇ ਸੈਨੇਟ ਦੀ ਜਿਹੜੀ ਆ ਟਰਮ ਲਿਮਿਟ ਰੱਖੀ ਜਾਊਗੀ।
ब्रेक तो बाद एक फिर आप सबका स्वागत है। श्रोते प्रोग्राम चल रहा है जी इस मौके अपडेट अमेरिका। हरजोत सिंह जी जी आਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਐਨ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਰਿਪਬਲਿਕਨ ਜੋ ਸੈਨੇਟਰ ਹੈਗੇ ਆ ਟੈਕਸਸ ਤੋਂ ਟੈਡ ਕਰੂਜ਼, ਉਹ ਇੱਕ ਬਿੱਲ ਲੈ ਕੇ ਆ ਰਹੇ ਆ ਯੂਐਸ ਦੇ ਵਿੱਚ, ਯੂਐਸ ਦੀ ਕਾਂਗਰਸ ਦੇ ਵਿੱਚ। ਕਹਿੰਦੇ ਭਈ ਜੋ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਦੀ ਲਿਮਟ 3 ਟਰਮ ਚਾਹੀਦੀ ਹੈਗੀ 2-2 ਸਾਲ ਦੀ, ਤੇ ਜਿਹੜੀ ਸੈਨੇਟਰ ਆ ਉਹਦੀ ਲਿਮਟਾਂ 2 ਚਾਹੀਦੀਆਂ 6-6 ਸਾਲ ਦੀਆਂ। ਕਹਿੰਦੇ ਭਈ ਇਸ ਅਮੈਂਡਮੈਂਟ ਦੇ ਮੁਤਾਬਕ ਜਿਹੜੇ ਹੋਰ ਲੋਕ ਆ ਉਹ ਉਹਨਾਂ ਨੂੰ ਸਰਵ ਕਰਨ ਦਾ ਜਿਹੜਾ ਮੌਕਾ ਮਿਲੂਗਾ। ਤੇ ਇਹਦੇ ਨਾਲ ਟਰਮ ਲਿਮਿਟਸ ਦੇ ਨਾਲ ਜੋ ਵੀ ਕੁਝ ਕਹਿੰਦੇ ਵਾਸ਼ਿੰਗਟਨ ਦੇ ਵਿੱਚ ਗਲਤ ਵਾਪਰ ਰਿਹਾ ਆ ਉਹਨੂੰ ਫਿਕਸ ਕੀਤਾ ਜਾ ਸਕਦਾ ਹੈਗਾ। ਕਹਿੰਦੇ ਜਿਹੜੇ ਸਾਡੇ ਫੋਰ ਫਾਦਰ ਸੀ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਵੀ ਇੰਨੇ 40 50 ਸਾਲ ਸੈਨੇਟਰ ਜਾਂ ਕਾਂਗਰਸਮੈਨ ਉੱਥੇ ਰਹਿਣ ਤੇ ਬਾਅਦ ਦੇ ਵਿੱਚ ਵੀ ਉਹ ਐਜ਼ ਏ ਲੌਬੀਇਸਟ ਕੰਮ ਕਰਦੇ ਰਹਿਣ। ਟੈਡ ਕਰੂਜ਼ ਹੁਣੀ ਪਿਛਲੇ ਵਾਰੀ ਵੀ ਇਹ ਜੋ ਬਿੱਲ ਆ 2017 ਚ ਵੀ ਲੈ ਕੇ ਆਏ ਸੀ, 19 ਚ ਵੀ, 21 ਚ ਵੀ, 23 ਚ ਵੀ। ਇਸ ਵਾਰੀ ਥੋੜੇ ਚਾਂਸ ਇਹਦੇ ਜਿਹੜੇ ਜ਼ਿਆਦੇ ਲੱਗਦੇ ਹੈਗੇ ਆ ਕਿਉਂਕਿ ਸੈਨੇਟ ਦੇ ਵਿੱਚ ਮੈਜੋਰਿਟੀ ਇਹਨਾਂ ਦੀ ਹੈਗੀ ਆ। ਸੋ ਦੇਖਦੇ ਆ ਕੀ ਬਣਦਾ, ਪਰ ਬਿੱਲ ਜ਼ਰੂਰ ਉਹ ਲੈ ਕੇ ਆ ਰਹੇ ਆ ਤੇ ਮੇਰੇ ਖਿਆਲ ਨਾਲ ਲੋਕ ਵੀ ਇਸ ਬਿੱਲ ਨੂੰ ਪਸੰਦ ਕਰੂਗੇ ਵੀ ਹਾਂ ਟਰਮ ਲਿਮਿਟ ਤਾਂ ਜ਼ਰੂਰ ਚਾਹੀਦੀ ਆ। ਜੇ ਹੁਣ 10-10 ਟਰਮਾਂ ਤੋਂ ਕਾਂਗਰਸਮੈਨ ਉੱਥੇ ਹੈਗੇ ਆ, 6-6 ਟਰਮਾਂ ਤੋਂ ਮਿਚ ਮਕੌਨਲ ਵਰਗੇ ਇੰਨਾ ਲੰਮਾ ਟਾਈਮ ਰਹੇ ਆ ਬੁੜੇ ਬਜ਼ੁਰਗ, ਤੇ ਫਿਰ ਉਹ ਜਿਹੜੀ ਸਰਕਾਰ ਆ ਉਹ ਲੌਬੀਇਸਟ ਦੇ ਹੱਥ ਦੇ ਵਿੱਚ ਉਦਾਂ ਹੀ ਕੰਮ ਕਰਦੀ ਹੈਗੀ ਆ। ਜਿੱਦਾਂ ਜਿੱਦਾਂ ਚੇਂਜ ਹੋਊਗੇ ਉਹਦੇ ਨਾਲ ਯੰਗ ਲੋਕ ਹੋਰ ਆਊਗੇ ਤੇ ਜੋ ਓਵਰਆਲ ਅਮਰੀਕਾ ਨੂੰ ਵੀ ਤੇ ਅਮਰੀਕਾ ਚ ਵਸਦੇ ਲੋਕਾਂ ਨੂੰ ਵੀ ਜਿਹੜਾ ਆ ਉਹ ਅਕਾਊਂਟੇਬਲ ਹੋਊਗੇ ਜੀ। ਯੂਐਸ ਦੇ ਪ੍ਰੈਜ਼ੀਡੈਂਟਸ ਦੀਆਂ 2 ਟਰਮਾਂ ਵੀ ਕੋਈ ਜ਼ਿਆਦੀ ਪੁਰਾਣੀ ਗੱਲ ਨਹੀਂ ਆ। ਇਹ ਪਹਿਲਾ ਅਮੈਂਡਮੈਂਟ 1947 ਚ ਆਇਆ ਸੀ ਤੇ ਫਿਰ 1951 ਚ ਇਸ ਨੂੰ ਰੈਟੀਫਾਈ ਕੀਤਾ ਗਿਆ ਸੀ। ਉਹ ਇੱਕ ਵਾਰੀ ਹੋਇਆ ਸੀਗਾ ਵੀ ਇੱਕ ਜਿਹੜਾ ਰਾਸ਼ਟਰਪਤੀ ਉਹ 3 ਵਾਰੀ ਜਿਹੜਾ ਬਣਿਆ ਸੀ। ਉਸ ਤੋਂ ਬਾਅਦ ਚ ਕਿਹਾ ਵੀ ਨਹੀਂ ਇਹ ਕੰਮ ਗਲਤ ਆ ਤੇ 2 ਟਰਮਾਂ ਪ੍ਰੈਜ਼ੀਡੈਂਟ ਦੀਆਂ ਹੀ ਜਿਹੜੀਆਂ ਉਹ ਚਾਹੀਦੀਆਂ ਆ। ਇਹ ਹਰਜੋਤ ਸਿੰਘ ਜੀ ਇਹ ਖੁਦ ਆਪ ਮੈਨੂੰ ਪਤਾ ਨਹੀਂ ਤੀਜੀ ਚੌਥੀ ਟਰਮ ਤੇ ਹੀ ਹੋਣੇ ਆ ਜਿਨ੍ਹਾਂ ਨੇ ਜਿਹੜਾ ਆਪਣੀ ਤੀਜੀ ਟਰਮ ਤੇ ਉਹ ਕਹਿੰਦੇ ਵੀ ਹੁਣ ਮੈਂ ਵੀ ਜਾਣਾ ਤੇ ਬਾਕੀਆਂ ਨੂੰ ਵੀ ਜਾਵਾ, ਪਰ ਨਾਲ ਦੇ ਉਹਨਾਂ ਦੇ ਯਾਰਾਂ ਨੇ ਕਿੱਥੇ ਮੰਨਣਾ ਆ ਵੀ ਭਾਈ ਐਡੇ ਨਜ਼ਾਰੇ ਨਾਲ ਬੈਠੀ ਦਾ ਆ ਉੱਥੇ, ਚੁੱਪ ਚੁਪੀਤੇ ਤਨਖਾਹਾਂ ਵਧਾਈ ਦੀਆਂ ਆ, ਭੱਤੇ ਲਈਦੇ ਆ। ਇਹ ਤਾਂ ਸਾਰੇ ਜਿਹੜੇ ਕਾਂਗਰਸਮੈਨ ਆ, ਅਸੈਂਬਲੀ ਵਾਲੇ ਆ, ਜਾਂ ਜਿੱਥੇ ਮਰਜ਼ੀ ਲੈ ਲਓ ਦੁਨੀਆ ਦੇ ਕਿਸੇ ਪਾਸੇ ਸਿਆਸਤਦਾਨ ਜਿਹੜੇ ਉਹ ਲੈ ਲਓ, ਉਹ ਨਹੀਂ ਚਾਹੁੰਦੇ ਵੀ ਸਾਡੇ ਕੋਲ ਇਹ ਜਿਹੜੀ ਪਾਵਰ ਜਾਵੇ। ਲੋਕ ਤਾਂ ਬਹੁਤ ਚਿਰ ਤੋਂ ਇਸ ਹੱਕ 'ਚ ਨੇ ਵੀ ਇਹਨਾਂ ਦੀਆਂ ਟਰਮ ਲਿਮਿਟ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ, ਪਰ ਅਫਸੋਸ ਇਹ ਆ ਵੀ ਇਹ ਆਪ ਹੀ, ਕਿਉਂਕਿ ਇਹਨਾਂ ਨੇ ਕਾਨੂੰਨ ਤਾਂ ਆਪ ਬਣਾਉਣਾ ਆ ਤੇ ਲੱਗਦਾ ਨਹੀਂ ਕੋਈ ਵੀ ਚਾਂਸ ਜਿਹੜਾ ਉਹ ਲੱਗਦਾ ਨਹੀਂ ਆ ਵੀ ਇਸ ਚੀਜ਼ ਦੇ ਉੱਤੇ ਜਿਹੜੇ ਉਹ ਰਾਜ਼ੀ ਹੋ ਸਕਣਗੇ। ਚਾਹੇ ਜਿੰਨੇ ਮਰਜ਼ੀ ਟਰੰਪ ਹੋਣੀ ਇਸ ਚੀਜ਼ ਦੇ ਹੱਕ ਦੇ ਵਿੱਚ ਉਹਨਾਂ ਦੀ ਪਾਰਟੀ ਵੱਲੋਂ ਵੀ ਜਿਹੜੇ ਉਹ ਆ ਜਾਣ, ਪਰ ਉਹਨਾਂ ਦੇ ਵਿਚਾਲੇ ਰਹਿਣਗੇ ਕੋਈ ਨਾ ਕੋਈ ਵੀ ਭਾਈ ਨਹੀਂ ਇੱਦਾਂ ਜਿਹੜਾ ਉਹ ਨਾ ਹੋਵੇ। ਚਲੋ ਪਰ ਉਮੀਦ ਕਰਦੇ ਆ ਇੱਦਾਂ ਦਾ ਚੰਗਾ ਜਿਹੜਾ ਬਿੱਲ ਆ ਉਹ ਜ਼ਰੂਰ ਪਾਸ ਹੋਣਾ ਚਾਹੀਦਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਯੂਐਸ ਦੇ ਦੁਆਰਾ 2 ਗੁਜਰਾਤ ਦੇ ਵਿੱਚ ਸੂਰਤ ਦੀਆਂ ਕੰਪਨੀਆਂ ਦੇ ਉੱਤੇ ਓਪੀਆਈਡ ਬਣਾਉਣ ਦੇ ਮਾਮਲੇ ਦੇ ਵਿੱਚ ਜਿਹੜੇ ਕੈਮੀਕਲਸ ਸਮਗਲ ਕਰਨ ਦੇ ਲਈ ਜਿਹੜੇ ਆ ਉਹਨਾਂ ਉੱਤੇ ਚਾਰजेस ਲਾਏ ਗਏ ਹੈਗੇ ਆ। ਰੌਕਸਟਰ ਤੇ ਉਸਦੇ ਜਿਹੜੇ ਸੀਨੀਅਰ ਐਗਜ਼ੈਕਟਿਵ ਭਵੇਸ਼ ਲਥੀਆ 36 ਸਾਲਾਂ ਦਾ, ਇਸ ਦੇ ਉੱਤੇ ਕਹਿੰਦੇ ਵੀ ਚਾਰਜ ਲਾਇਆ ਗਿਆ ਆ ਵੀ ਇਸ ਨੇ ਸਮਗਲਿੰਗ ਜਿਹੜੀ ਆ ਉਹ ਕੀਤੀ ਆ ਤੇ ਮਿਸ ਬ੍ਰਾਂਡਡ ਡਰੱਗਸ ਜਿਹੜੇ ਆ ਇੰਟਰੋਡਿਊਸ ਕੀਤੇ ਆ ਇੰਟਰਸਟੇਟ ਕਾਮਰਸ ਦੇ ਵਿੱਚ। ਕਹਿੰਦੇ ਵੀ ਇਹ 2 ਜਿਹੜੀਆਂ ਇੰਡੀਆ ਦੀਆਂ ਕੈਮੀਕਲ ਕੰਪਨੀਜ਼ ਆ ਇਹਨਾਂ ਦੇ ਉੱਤੇ ਦੋਸ਼ ਲੱਗੇ ਆ ਵੀ ਇਹਨਾਂ ਨੇ ਹਾਈਲੀ ਐਡਿਕਟਿਵ ਓਪੀਆਈਡ ਫੈਂਟਨਲ ਆ ਉਸ ਨੂੰ ਅਮਰੀਕਾ ਦੇ ਵਿੱਚ ਤੇ ਮੈਕਸੀਕੋ ਦੇ ਵਿੱਚ ਜਿਹੜਾ ਉਹ ਸਮਗਲ ਕਰਕੇ ਜਿਹੜਾ ਉਹ ਲਿਆਂਦਾ ਆ। 2 ਕੰਪਨੀਆਂ ਐਥੋਜ਼ ਕੈਮੀਕਲਸ ਤੇ ਰੌਕਸਟਰ ਕੈਮੀਕਲਸ ਦੋਨੋਂ ਹੀ ਗੁਜਰਾਤ ਦੇ ਵਿੱਚ ਮੋਦੀ ਦੇ ਵਿਕਾਸ ਮਾਡਲ ਵਾਲੇ ਸੂਬੇ ਦੇ ਵਿੱਚੋਂ ਜਿਹੜੀਆਂ ਉਹ ਚੱਲਦੀਆਂ ਨੇ ਤੇ ਬਰੁਕਲਿਨ ਦੇ ਵਿੱਚ ਇਹ ਜਿਹੜੇ ਚਾਰजेस ਲੱਗੇ ਆ ਵੀ ਇਹਨਾਂ ਨੇ ਇਹ ਜਿਹੜੀ
ਫੈਂਟਨਲ ਓਪੀਆਈਡ ਬਣਾਉਣ ਦੇ ਲਈ ਜਿਹੜੇ ਇਨਗਰੀਡੀਐਂਟ ਆ ਉਹ ਡਿਸਟ੍ਰੀਬਿਊਟ ਕਰਨ ਦੇ ਲਈ ਇੱਥੇ ਲਿਆਂਦੇ ਤੇ ਨਾਲ ਦੇ ਨਾਲ ਕੰਸਪਾਇਰ ਕੀਤਾ ਵੀ ਇੱਥੇ ਹੋਰ ਵੰਡਿਆ ਜਾਵੇ। ਲਥੀਆ ਨੂੰ ਭਵੇਸ਼ ਨੂੰ 4 ਜਨਵਰੀ ਨੂੰ ਨਿਊਯਾਰਕ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਨੂੰ ਡਿਟੇਨ ਕਰਕੇ ਰੱਖਿਆ ਹੋਇਆ ਆ। ਟ੍ਰਾਇਲ ਜਿਹੜਾ ਇਸ ਦਾ ਪੈਂਡਿੰਗ ਹੈਗਾ ਆ। ਪ੍ਰੋਸੀਕਿਊਟਰਸ ਨੇ ਜਿਹੜਾ ਕਹਿੰਦੇ ਵੀ ਕਾਲ ਆਈ ਵੀ ਇਸ ਨੂੰ ਫਲਾਈਟ ਰਿਸਕ ਐਲਾਨ ਦਿੱਤਾ ਗਿਆ ਸੀਗਾ ਵੀ ਇਹ ਕਮਿਊਨਿਟੀ ਦੇ ਲਈ, ਆਮ ਲੋਕਾਂ ਦੇ ਲਈ ਇਹ ਖਤਰਾ ਹੈਗਾ ਆ ਤੇ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਜਸਟਿਸ ਡਿਪਾਰਟਮੈਂਟ ਦੇ ਜਿਹੜੇ ਆ US ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਿਹਾ ਆ ਵੀ ਜਸਟਿਸ ਡਿਪਾਰਟਮੈਂਟ ਹਰ ਇੱਕ ਦੇ ਉੱਤੇ ਟਾਰਗੇਟ ਕਰੇਗਾ ਉਸ ਲਿੰਕ ਦੇ ਉੱਤੇ ਜਿਹੜਾ ਫੈਂਟਨਲ ਦੀ ਟ੍ਰੈਫਿਕਿੰਗ ਸਪਲਾਈ ਚੇਨ ਦੇ ਵਿੱਚ ਜੁੜਿਆ ਆ, ਚਾਹੇ ਉਹ ਵੱਖ-ਵੱਖ ਮੁਲਕਾਂ 'ਚ, ਵੱਖ-ਵੱਖ ਮਹਾਂਦਵੀਪਾਂ 'ਚ ਜਿਹੜੇ ਉਹ ਕਿਉਂ ਨਾ ਹੋਣ। ਤੇ ਕਹਿੰਦੇ ਵੀ ਉਹਦੇ ਕਰਕੇ ਅਮਰੀਕਾ ਵਿੱਚ ਬਹੁਤ ਵੱਡੀਆਂ ਟ੍ਰੈਜਡੀਜ਼ ਹੋ ਰਹੀਆਂ ਆ। ਫੈਂਟਨਲ ਇੱਕ ਐਸਾ ਸਿੰਥੈਟਿਕ ਓਪੀਆਈਡ ਆ ਜਿਹੜਾ ਹੈਰੋਇਨ ਤੋਂ 50 ਗੁਣਾ ਤੇ ਮੋਰਫਿਨ ਤੋਂ 100 ਗੁਣਾ ਜ਼ਿਆਦਾ ਘਾਤਕ ਆ। 2022 ਦੇ ਵਿੱਚ ਓਪੀਆਈਡ ਦੇ ਕਰਕੇ 82,000 ਮੌਤਾਂ ਜਿਹੜੀਆਂ ਹੋਈਆਂ ਸੀਗੀਆਂ। ਇਨਫੈਕਟ ਜਿਹੜੀ ਫੈਂਟਨਲ ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਮਿਲਾ ਕੇ ਇਹ ਲੱਖ ਤੋਂ ਵੀ ਪਾਰ ਜਿਹੜੀਆਂ ਇੱਕ ਟਾਈਮ ਦੇ ਉੱਤੇ ਚਲੀਆਂ ਜਿਹੜੀਆਂ ਹੋ ਗਈਆਂ ਸੀਗੀਆਂ। ਸੋ ਇਹ ਦੋ ਜਿਹੜੀਆਂ ਕੰਪਨੀਜ਼ ਐਥੋਸ ਕੈਮੀਕਲ ਤੇ ਰੌਕਸਟਰ ਕੈਮੀਕਲ, ਗੁਜਰਾਤ ਬੇਸਡ ਕੰਪਨੀਜ਼, ਉਹਨਾਂ ਦੇ ਵਿੱਚੋਂ ਜਿਹੜੇ ਆ ਇਹਨਾਂ ਨੂੰ ਗ੍ਰਿਫਤਾਰ ਜਿਹੜੇ ਚਾਰਜਿਸ ਲਏ ਆ ਤੇ ਭਵੇਸ਼ ਜਿਹੜਾ ਲਿਥੀਆ ਆ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਆ। ਹੋਰ ਇੰਡਾਈਟਮੈਂਟ ਦੇ ਵਿੱਚ ਕਹਿੰਦੇ ਵੀ ਐਥੋਸ ਕੰਪਨੀ ਨੇ ਮੰਨਿਆ ਆ ਵੀ ਬੀਤੇ ਉਹਨਾਂ ਨੇ ਫਰਵਰੀ ਦੇ ਵਿੱਚ 100 ਕਿਲੋ ਉਸੇ ਕੈਮੀਕਲ ਦਾ ਜਿਹੜਾ ਆ ਉਹ ਵੇਚਿਆ ਸੀਗਾ ਇੱਕ ਡਰੱਗ ਟ੍ਰੈਫਿਕਰ ਨੂੰ ਜਿਹੜਾ ਮੈਕਸੀਕੋ ਦੇ ਵਿੱਚ ਫੈਂਟਨਲ ਬਣਾਉਂਦਾ ਆ ਤੇ ਉਹ ਇਵੈਂਚੁਅਲੀ ਜਿਹੜਾ ਉਹ ਅਮਰੀਕਾ ਦੇ ਵਿੱਚ ਜਿਹੜੀਆਂ ਉਹ ਪਹੁੰਚਦੀਆਂ ਹੈਗੀਆਂ ਆ। ਜੇ ਦੋਸ਼ ਸਾਬਤ ਹੁੰਦੇ ਆ ਤਾਂ ਭਵੇਸ਼ ਨੂੰ ਕਹਿੰਦੇ ਵੀ 53 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ। ਪ੍ਰੋਸੀਕਿਊਟਰਸ ਕਹਿੰਦੇ ਵੀ ਫਰਵਰੀ 2024 ਤੋਂ ਇਹਨਾਂ ਦੇ ਪਿੱਛੇ ਜਿਹੜੇ ਆ ਉਹ ਲੱਗੇ ਪਏ ਸੀਗੇ ਤੇ ਇੱਕ ਇੰਡਾਈਟਮੈਂਟ ਦੇ ਵਿੱਚ ਇਹ ਵੀ ਜਿਹੜਾ ਦੱਸਿਆ ਗਿਆ ਵੀ ਅਕਤੂਬਰ 2024 ਦੇ ਵਿੱਚ ਜਿਹੜੀਆਂ ਵੀਡੀਓ ਕਾਲਸ ਦੇ ਜ਼ਰੀਏ ਜਿਹੜੀਆਂ ਇਹਨਾਂ ਹੀ ਲੋਕਾਂ ਨੇ ਇੱਕ ਅੰਡਰਕਵਰ ਏਜੰਟ ਦੇ ਨਾਲ ਕੀਤੀਆਂ, ਫਿਰ ਜਿਹੜੇ ਇਹ ਫਸੇ ਤੇ ਉਹ ਫੈਂਟਨਲ ਮੈਨੂਫੈਕਚਰਰ ਬਣ ਕੇ ਇਹਨਾਂ ਦੇ ਨਾਲ ਗੱਲ ਕਰ ਲਿਆ ਸੀ ਤੇ ਲਿਥੀਆ ਐਗਰੀ ਕਰ ਗਿਆ ਵੀ ਹਾਂ ਚੱਲ ਵੀ ਮੈਂ ਤੈਨੂੰ 20 ਕਿਲੋ ਸਮਾਨ ਲਿਆ ਕੇ ਜਿਹੜਾ ਉਹ ਦਿੰਦਾ ਆ ਤੇ ਉਸ ਨੂੰ ਉਹਨੇ ਮਿਸਲੇਬਲ ਕੀਤਾ ਵੀ ਐਂਟੀ ਐਸਿਡ ਆ, ਜਿਹੜੀਆਂ ਆਪਾਂ ਟਰਮਸ ਨਹੀਂ ਖਾਂਦੇ ਵੀ ਉਹ ਵਾਲੀਆਂ ਗੋਲੀਆਂ ਬਣਾ ਕੇ ਜਿਹੜੀਆਂ ਇੱਥੇ ਇਹਨੇ ਫੈਂਟਨਲ ਦਾ ਜਿਹੜਾ ਕੈਮੀਕਲ ਆ ਉਹ ਲਿਆਂਦਾ, ਵੇਚਣ ਦੀ ਜਿਹੜੀ ਕੋਸ਼ਿਸ਼ ਕੀਤੀ ਤੇ ਰੰਗੇ ਹੱਥੀ ਜਿਹੜਾ ਇਸ ਨੂੰ ਫਿਰ ਫੜ ਲਿਆ ਆ। ਤੇ ਆਲਰੇਡੀ ਤੁਸੀਂ ਦੇਖੋ ਵੀ ਇਹ ਕੰਪਨੀਆਂ ਨੇ 100 ਕਿਲੋ ਤੋਂ ਵੱਧ ਇਹ ਤਾਂ ਹੁਣ ਪਤਾ ਲੱਗਾ, ਇਸ ਤੋਂ ਪਹਿਲਾਂ ਪਤਾ ਨਹੀਂ ਹੋਰ ਕਿੰਨਾ ਕੁਛ ਜਿਹੜਾ ਇਹਨਾਂ ਨੇ ਕਰਤਾ ਹੋਣਾ ਵੀ 100 ਕਿਲੋ ਤੋਂ ਵੱਧ ਮੈਕਸੀਕੋ ਦੇ ਇੱਕ ਡਰੱਗ ਟ੍ਰੈਫਿਕਰ ਨੂੰ ਵੇਚਿਆ ਵੀ ਬਣਾਓ ਤੁਸੀਂ ਫੈਂਟਨਲ ਤੇ ਮਾਰੋ ਅਮਰੀਕੀਆਂ ਨੂੰ। ਜੀ ਹਾਂਜੀ, ਕੱਲ ਅਸੀਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ 180 ਦੇ ਕਰੀਬ ਭਾਰਤੀ ਮੂਲ ਦੇ ਇੰਜੀਨੀਅਰਾਂ ਨੂੰ ਐਪਲ ਨੇ ਫਾਇਰ ਕੀਤਾ ਜੋ ਹੇਰਾਫੇਰੀ ਕਰ ਰਹੇ ਸੀ। ਤੇ ਅੱਜ ਦੀ ਇਹ ਜਿਹੜੀ ਖਬਰ ਹੈਗੀ ਆ ਇਹ ਇੱਕ ਗੁਜਰਾਤੀ ਮੂਲ ਦਾ ਭਵੇਸ਼ ਰੈਂਚੋ ਭਾਈ ਲੇਥੀਆ, ਜਿਹਦਾ ਨਿਕਨੇਮ ਭਵੇਸ਼ ਪਟੇਲ ਵੀ ਆ, ਭਵੇਸ਼ ਭਾਈ ਵੀ ਆ ਤੇ ਰੌਕਸਟਰ ਕੈਮੀਕਲ ਵਾਲਾ। ਅਮਰੀਕਾ ਦੇ ਵਿੱਚ ਫੈਂਟਲਿਨ ਦੇ ਨਾਲ ਹਰ ਸਾਲ 1 ਲੱਖ ਤੋਂ ਵੱਧ ਮੌਤਾਂ ਹੁੰਦੀਆਂ ਆ। ਫੈਂਟਲਿਨ ਦੀ ਛੋਟੀ ਜਿਹੀ ਲੇਸ ਵੀ ਜਿਹੜੀ ਲਾਈ ਜਾਂਦੀ ਆ ਇਹ ਗੋਲੀਆਂ ਨੂੰ, ਉਹਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈਗੀ ਆ। ਸੋ ਇਹਦੀ ਜਿਹੜੀ ਸਾਰੀ ਕੋਰਟ ਦੇ ਵਿੱਚ ਜਿਹੜੀ ਫਾਈਲਿੰਗ ਹੋਈ ਹੈਗੀ ਆ US ਡਿਸਟ੍ਰਿਕਟ ਕੋਰਟ ਆਫ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਬਰੁਕਲਿਨ ਆਫਿਸ ਦੇ ਵਿੱਚ ਜੱਜ ਪਮੇਲਾ ਕੇ ਚੈਨ ਦੇ ਕੋਲ ਹੈਗੀ ਆ। ਉਹ ਜ਼ਰੂਰ ਆਪਾਂ ਵੀਡੀਓ ਦੇ ਵਿੱਚ ਇਨਸਰਟ ਕਰਾਂਗੇ ਤਾਂ ਕਿ ਜਿਹੜੇ ਸਾਡੇ ਸਰੋਤੇ ਆ ਉਹ ਬਾਅਦ ਦੇ ਵਿੱਚ ਵੀ ਦੇਖ ਸਕਣ। ਸੋ ਹੁਣ ਆਪਾਂ ਅਮਰੀਕਾ ਦੇ ਸਿਟੀਜ਼ਨ ਆ, ਅਮਰੀਕਾ 'ਚ ਰਹਿੰਦੇ ਆ, ਜੇ ਸਾਡੇ ਮੁਲਕ ਨੂੰ ਹੋਰ ਕੋਈ ਮੁਲਕ ਵਾਲਾ ਇਦਾਂ ਦੇ ਕੰਮ ਕਰਦਾ ਤੇ ਆਪਾਂ ਖਬਰ ਲਾਣੀ ਆ ਵੀ ਉਹ ਖਬਰਾਂ ਨੂੰ ਲਾ ਕੇ ਤੁਸੀਂ ਕਹੋ ਵੀ ਜੀ ਇਹ ਐਂਟੀ ਇੰਡੀਅਨ ਹੈਗੇ ਆ, ਇਹਨਾਂ ਦੇ ਚੈਨਲ ਬੰਦ ਕੀਤੇ ਜਾਣ ਇੰਡੀਆ ਦੇ ਵਿੱਚ, ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿੰਨੀ ਉੱਥੇ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈਗੀ। ਉਹ ਤਾਂ ਵੈਸੇ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨੀ ਕੁ ਉੱਥੇ ਦੀ ਜਿਹੜੀ ਡੈਮੋਕ੍ਰੇਸੀ ਆ, ਇਲੈਕਟਡ ਮੈਂਬਰ ਪਾਰਲੀਮੈਂਟ ਨੂੰ ਬੰਦ ਕਰ ਲਿਆ ਜਾਂਦਾ ਹੈ ਜੇ ਕਿਤੇ ਉਹ ਕਿਸੇ ਨੇ ਬੋਲਣ ਵੀ ਜਾਣਾ ਹੋਵੇ। ਇਹ ਹਾਲਤ ਇਸ ਟਾਈਮ ਭਾਰਤ ਦੇ ਬਣੇ ਹੋਏ ਹੈਗੇ ਆ। ਪਰ ਦੂਜੇ ਪਾਸੇ ਇਦਾਂ ਦੇ ਮੁਲਕ ਵੀ ਹੈਗੇ ਆ
ਇਟਲੀ ਵਾਲਿਆਂ ਨੇ ਆਪਣੀ ਇੱਕ ਜਰਨਲਿਸਟ ਜੋ ਸਸੀਲੀਆ ਸਾਲਾ ਕਰਕੇ ਆ 29 ਸਾਲਾਂ ਦੀ, ਉਹਨੂੰ ਇਰਾਨ ਵਾਲਿਆਂ ਨੇ ਜੋ ਅਰੈਸਟ ਕਰ ਲਿਆ ਸੀ। 20 ਦਿਨਾਂ ਦੇ ਬਾਅਦ ਉਹਨਾਂ ਨੇ ਛਡਵਾ ਲਈ ਹੈਗੀ ਆ ਇਸਲਾਮਿਕ ਰਿਪਬਲਿਕ ਆਫ ਇਰਾਨ ਦੇ ਕੋਲੋਂ। ਇਟਾਲੀਆ ਵਾਲਿਆਂ ਨੇ ਛਡਵਾਈ ਕਿੱਦਾਂ ਵੀ ਕਿਉਂਕਿ ਇਟਲੀ ਵਾਲਿਆਂ ਨੇ ਥੋੜੇ ਦਿਨ ਪਹਿਲਾਂ ਮਿਲਾਨ ਦੇ ਵਿੱਚ, ਇਟਲੀ ਦੇ ਵਿੱਚ ਇੱਕ ਮੁਹੰਮਦ ਐਬਦੀਨੀ ਨਾਜਫਬਦੀ 38 ਸਾਲਾਂ ਦਾ ਜਿਹੜਾ ਇਰਾਨੀਅਨ ਸੀ ਉਸ ਨੂੰ ਅਰੈਸਟ ਕਰ ਲਿਆ ਸੀ ਕਿਉਂਕਿ ਅਮਰੀਕਾ ਵਾਲਿਆਂ ਨੂੰ ਉਹ ਵਾਂਟਡ ਸੀਗਾ। ਸੋ ਫਿਰ ਝੱਟੋ ਝੱਟ ਜਿਹੜਾ ਆ ਇਰਾਨ ਵਾਲਿਆਂ ਨੇ ਉਹਨਾਂ ਦੀ ਜਿਹੜੀ ਜਰਨਲਿਸਟ ਆ ਕੁੜੀ ਸੀ, ਇੱਕ ਆਨਲਾਈਨ ਨਿਊਜ਼ ਪੇਪਰ ਲਈ ਕੰਮ ਕਰਦੀ ਸੀ ਨਾਲੇ, ਉਸ ਨੂੰ ਛੱਡ ਦਿੱਤਾ ਤੇ ਉਹ ਆਲਰੇਡੀ ਹੁਣ ਇਟਲੀ ਪਹੁੰਚ ਰਹੀ ਹੈਗੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਕੱਲ ਤੁਸੀਂ ਜਿਹੜੀਆਂ ਆਈਸ ਦੀ ਰੇਡਸ ਦੀ ਗੱਲ ਕੀਤੀ ਸੀ ਬੇਕਰਸਫੀਲਡ ਦੇ ਵਿੱਚ, ਹੁਣੇ ਸਾਡੇ ਇੱਕ ਹੋਰ ਜਿਹੜੇ ਸੁਣਨ ਵਾਲੇ ਆ ਉਹ ਕਹਿੰਦੇ ਵੀ ਵਾਕ ਕਰ ਰਹੇ ਸੀ, ਉਹਨਾਂ ਨੇ ਮੈਸੇਜ ਕੀਤਾ ਆ ਵੀ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਵਹੀਕਲਸ ਆ ਉਹ ਉੱਥੇ ਦੇਖੀਆਂ ਆ ਅੱਜ ਹੀ, ਜਿਹੜੀ ਤੜਕੇ ਦੀ ਜਿਹੜੀ ਗੱਲ ਆ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ। ਸੋ ਆਈਸ ਦੀਆਂ ਜਿਹੜੀਆਂ ਰੇਡਸ ਆ ਉਹ ਲਗਾਤਾਰ ਬੇਕਰਸਫੀਲਡ ਦੇ ਵਿੱਚ ਵੱਜ ਰਹੀਆਂ। ਕੋਈ ਡਰਾਉਣ ਦਾ ਸਾਡਾ ਮਕਸਦ ਨਹੀਂ ਆ, ਪਰ ਇਹ ਆ ਵੀ ਇਹ ਰਿਐਲਿਟੀ ਆ। ਤੁਹਾਨੂੰ ਤੁਹਾਡੇ ਰਾਈਟਸ ਦਾ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ। ਜੇ ਤੁਹਾਨੂੰ ਲੱਗਦਾ ਵੀ ਉਦਾਂ ਹੀ ਆ ਗਏ ਆ ਤੁਹਾਡੇ ਘਰੇ ਤੇ ਡੋਰ ਨਾ ਖੋਲੋ, ਕਿਸੇ ਵੀ ਸਵਾਲ ਦਾ ਕਹਿੰਦੇ ਵੀ ਜਵਾਬ ਨਾ ਦਿਓ, ਕਿਸੇ ਚੀਜ਼ ਦੇ ਉੱਤੇ ਸਾਈਨ ਨਾ ਕਰੋ ਜੇ ਤੁਸੀਂ ਚਾਹੁੰਦੇ ਆ ਵੀ ਲਾਇਰ ਦੇ ਥਰੂ ਹੀ ਜਿਹੜਾ ਉਹ ਕੰਮ ਜਿਹੜਾ ਉਹ ਕੀਤਾ ਜਾਵੇ। ਇੱਥੇ ਤੱਕ ਕੀ ਹੁੰਦਾ ਹਰਜੋਤ ਸਿੰਘ ਜੀ, ਚੰਗੇ ਭਲੇ ਲੋਕ ਜਿਨ੍ਹਾਂ ਦੇ ਕੋਲ ਹਰ ਇੱਕ ਕਾਗਜ਼ ਪੱਤਰ ਵੀ ਹੁੰਦਾ ਆ, ਉਹ ਵੀ ਵਿਚਾਰੇ ਜਿਹੜੇ ਇਸ ਚੀਜ਼ ਦੇ ਵਿੱਚ ਡਰ ਜਾਂਦੇ ਆ। ਤੇ ਡਰ ਦੇ ਉੱਤੇ ਹੀ ਜਿਹੜਾ ਉਹ ਪੂਰੀ ਤਰ੍ਹਾਂ ਆਈਸ ਵਾਲੇ ਇਹ ਸਾਰੇ ਜਾਣੇ ਡਰ ਤੋਂ ਹੀ ਜਿਹੜਾ ਇਹ ਸਾਰਿਆਂ ਨੂੰ ਖੌਫ ਹੀ ਜਿਹੜਾ ਇਹਨਾਂ ਨੇ ਸਭ ਤੋਂ ਜ਼ਿਆਦਾ ਪੈਦਾ ਕਰਨਾ ਹੁੰਦਾ ਆ। ਸੋ ਜਿੱਦਾਂ ਤੁਸੀਂ ਕੱਲ ਦੱਸ ਹੀ ਰਹੇ ਸੀਗੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਛਾਪੇਮਾਰੀ ਤੇ ਇਸ ਤਰੀਕੇ ਦੇ ਨਾਲ ਉਹ ਫੜੋ ਫੜਾਈ ਵਾਲਾ ਜਿਹੜਾ ਸਿਲਸਿਲਾ ਆ ਉਹ ਚੱਲ ਰਿਹਾ ਆ। ਸੋ ਬੇਕਰਸਫੀਲਡ ਦੇ ਵਿੱਚ ਕੈਲੀਫੋਰਨੀਆ 'ਚ ਕਹਿ ਸਕਦੇ ਹਾਂ ਵੀ ਪਹਿਲੀਆਂ ਜਿਹੜੀਆਂ ਰਿਪੋਰਟਸ ਆਉਣੀਆਂ ਸ਼ੁਰੂ ਹੋਈਆਂ ਆ ਵੀ ਜਿੱਥੇ ਇਸ ਇਲਾਕੇ ਦੇ ਵਿੱਚ ਆਈਸ ਦੇ ਦੁਆਰਾ ਜਿਹੜੀ ਛਾਪੇਮਾਰੀ ਤੇ ਉਹ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ। ਤੁਸੀਂ ਹੋਰ ਵੀ ਇਸ ਚੀਜ਼ ਦੇ ਵਿੱਚ ਨਾਲ ਜ਼ਰੂਰ ਦੱਸ ਦਿਓ ਵੀ ਕੀ ਕੁਝ ਕੱਲ ਹੋਇਆ ਸੀਗਾ। ਜੀ ਕੱਲ ਆਪਾਂ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਸਾਂਝੀ ਕੀਤੀ ਸੀ ਪਈ ਬੇਕਰਸਫੀਲਡ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੇ ਆ ਉਹ ਲੋਕਾਂ ਨੂੰ ਸਟਾਪ ਕਰ ਰਹੇ ਆ ਤੇ ਛਾਪੇ ਮਾਰ ਰਹੇ। ਉਹਨਾਂ ਨੇ ਕੁਝ ਗੈਸ ਸਟੇਸ਼ਨਾਂ ਦੇ ਉੱਤੇ ਜਦੋਂ ਲੋਕ ਅੰਦਰ ਜਾਂਦੇ ਸੀ ਉਹ ਤੋਂ ਬਾਹਰ ਆਉਂਦੇ ਸੀ ਸਮਾਨ ਲੈ ਕੇ, ਉਹਨਾਂ ਨੂੰ ਉਹਨਾਂ ਦੇ ਜਿਹੜੇ ਡਾਕੂਮੈਂਟਸ ਆ ਉਹ ਵੀ ਚੈੱਕ ਕੀਤੇ ਆ ਤੇ ਕੁਝ ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ। ਤੇ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਬੇਕਰਸਫੀਲਡ ਦੇ ਵਿੱਚ ਜੋ ਬਾਰਡਰ ਪੈਟਰੋਲ ਏਜੰਟਸ ਦੀਆਂ ਗੱਡੀਆਂ ਆ ਉਹਨਾਂ ਦੀਆਂ ਫੋਟੋਆਂ ਵੀ ਪਾਈਆਂ ਹੈਗੀਆਂ। ਕੁਝ ਏਰੀਏ ਦੇ ਵਿੱਚ ਉਹ ਡੋਰ ਟੂ ਡੋਰ ਵੀ ਗਏ ਹੈਗੇ ਆ। ਸੋ ਬੇਕਰਸਫੀਲਡ ਏਰੀਏ ਦੇ ਵਿੱਚ ਕੱਲ ਕਾਫੀ ਜ਼ਿਆਦਾ ਜਿਹੜਾ ਆ ਇਮੀਗ੍ਰੇਸ਼ਨ ਏਜੰਟਸ ਨੂੰ ਲੈ ਕੇ ਬਾਰਡਰ ਏਜੰਟਸ ਦੇ ਇੱਕ ਪਾਸੇ ਤੁਸੀਂ ਦੇਖੋ ਅਰਜਨ ਸਿੰਘ ਜੀ ਵੀ ਐਲਏ ਸਾਈਡ ਹਨੇਰੀ ਝੁੱਲ ਰਹੀ ਆ ਤੇ ਇੱਥੇ ਆਈਸ ਦੀ ਹਨੇਰੀ ਝੁੱਲ ਰਹੀ ਸੀਗੀ। ਸੋ ਬੇਕਰਫੀਲਡ ਦੇ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਸਾਨੂੰ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ US ਕਸਟਮ ਬਾਰਡਰ ਪੈਟਰੋਲ ਵਾਲਿਆਂ ਨੇ ਦੱਸਤਾ ਸੀਗਾ ਵੀ ਅਸੀਂ ਤੁਹਾਡੇ ਇਲਾਕੇ ਦੇ ਵਿੱਚ ਆ ਕੇ ਸਿਟੀ ਲਿਮਿਟਸ ਦੇ ਵਿੱਚ ਕਰਨ ਕਾਉਂਟੀ ਦੇ ਏਰੀਏ ਦੇ ਵਿੱਚ ਇਸ ਤਰੀਕੇ ਦੇ ਨਾਲ ਫੜੋ ਫੜਾਈ ਜਾਂ ਛਾਪੇਮਾਰੀ ਜਿਹੜੀ ਆ ਉਹ ਸ਼ੁਰੂ ਕਰ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਵੀ ਅਨਡਾਕੂਮੈਂਟਡ ਰੈਜ਼ੀਡੈਂਟਸ ਦੇ ਉੱਤੇ ਇਹ ਜਿਹੜੀ ਰੇਡਸ ਦੀ ਸਰਚ ਆ, ਛਾਪੇਮਾਰੀ ਦੀ ਜਿਹੜੀ ਸਰਚ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜੀ ਉਹ ਆਈ ਸੀਗੀ। ਸੋ ਜਿੱਦਾਂ ਤੁਸੀਂ ਦੱਸਿਆ ਵੀ ਲੋਕਾਂ ਨੂੰ ਗੱਡੀਆਂ ਚੋਂ ਰੋਕ ਕੇ ਸਵਾਲ ਪੁੱਛੇ ਜਾ ਰਹੇ ਆ, ਡੋਰ ਟੂ ਡੋਰ ਗੈਸ ਸਟੇਸ਼ਨਾਂ 'ਚ ਸਟੋਰਾਂ ਦੇ ਵਿੱਚ ਆਉਂਦੇ ਜਾਂਦਿਆਂ ਨੂੰ ਜਿਹੜਾ ਉਹ ਰੋਕਿਆ ਜਾ ਰਿਹਾ ਆ। ਇੱਕ ACLU ਵਾਲੇ ਰੋਜ਼ਾ ਲੋਪਸ ਆ ਸਦਰਨ ਕੈਲੀਫੋਰਨੀਆ 'ਚ, ਕਹਿੰਦੇ ਵੀ ਸਾਨੂੰ ਇਹ ਵੀ ਰਿਪੋਰਟਸ ਆ ਰਹੀਆਂ ਆ ਵੀ CBP ਵਾਲੇ ਕਾਰਜ਼ ਪੁੱਲ ਓਵਰ ਕਰਕੇ ਤੇ ਲੋਕਾਂ ਨੂੰ ਪ੍ਰੋਫਾਈਲ ਜਿਹੜੇ ਉਹ ਕਰ ਰਹੇ ਆ। ਤੇ ਕਹਿੰਦੇ ਵੀ ਜਿਹੜੀਆਂ ਟ੍ਰਾਂਜ਼ਿਟ ਸਾਈਟਸ ਖਾਸ ਕਰਕੇ ਜਿਹੜੇ ਕਾਮਿਆਂ ਦੀਆਂ ਹੁੰਦੀਆਂ ਆ, ਫਾਰਮ ਵਰਕਰਸ ਦੀਆਂ ਹੁੰਦੀਆਂ ਆ, ਉੱਥੇ ਜਿਹੜੇ ਉਹ ਦੇਖੇ ਗਏ ਹੈਗੇ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਆ, ਇਹਦੇ ਕਰਕੇ ਇੱਕ ਹਿਸਾਬ ਦੇ ਨਾਲ ਕਰਨ ਕਾਉਂਟੀ ਬੇਕਰਫੀਲਡ ਦੇ ਵਿੱਚ ਥੋੜਾ ਖੌਫ ਦਾ ਮਾਹੌਲ, ਡਰ ਦਾ ਮਾਹੌਲ ਜਿਹੜਾ ਆ ਉਹ ਬਣਿਆ ਪਿਆ ਹੈਗਾ ਆ। ਸੋ ਪੇਪਰ ਵਰਕ ਭਾਈ ਆਪਣੇ ਨਾਲ ਰੱਖੋ, ਜਸਟ ਇਨ ਕੇਸ ਤੁਹਾਨੂੰ ਕੋਈ ਰੋਕਦਾ ਆ, ਫੜਦੇ ਆ ਜਾਂ ਗੱਲ ਕਰਦੇ ਆ, ਆਪਣੇ ਜਿਹੜਾ ਭਾਈ ਵਕੀਲ ਆ ਉਹਨੂੰ ਫੋਨ ਕਾਲ ਕਰਕੇ ਰੱਖੋ
ਵੀ ਭਾਈ ਪਤਾ ਨਹੀਂ ਕਿਹੜੇ ਟਾਈਮ ਜਿਹੜੀ ਉਹ ਲੋੜ ਪੈ ਸਕਦੀ ਆ, ਪਰ ਮੇਕ ਸ਼ੋਰ ਕਰੋ ਵੀ ਤੁਹਾਡਾ ਜਿਹੜਾ ਪੇਪਰ ਵਰਕ ਆ ਪੂਰਾ ਟਿਚ ਹੈਗਾ ਆ। ਇਹ ਜਿਹੜੀ ਸਥਿਤੀ ਆ ਆਪਾਂ ਬਾਈਡਨ ਕਾਰਜਕਾਲ ਦੇ ਵਿੱਚ ਦੱਸ ਰਹੇ ਆ। ਜੀ ਹਜੇ ਟਰੰਪ ਉਹਨਾਂ ਨੇ 20 ਤਰੀਕ ਨੂੰ ਆਣਾ ਹੈ, 20 ਤਰੀਕ ਨੂੰ ਅਜੇ ਸਹੁੰ ਉਹਨਾਂ ਨੇ ਚੱਕਣੀ ਆ। ਸੋ ਤੁਸੀਂ ਇਹ ਦੇਖ ਲਓ ਵੀ ਕੈਲੀਫੋਰਨੀਆ ਜਿਹਨੇ ਇਹ ਸਹੁੰ ਖਾਧੀ ਆ ਵੀ ਅਸੀਂ ਇਹਨਾਂ ਡਿਪਾਰਟਮੈਂਟਸ ਦੇ ਨਾਲ ਸਾਥ ਨਹੀਂ ਦੇਣਾ, ਪਰ ਫਿਰ ਵੀ ਉਹ ਚੀਜ਼ ਜਿਹੜੀ ਉਹ ਚੱਲ ਰਹੀ ਹੈ। ਇੱਕ ਕਾਫੀ ਵੱਡਾ ਡਿਟੈਂਸ਼ਨ ਸੈਂਟਰ ਵੀ ਆ ਬੇਕਰਸਫੀਲਡ ਦੇ ਲਾਗੇ, ਉੱਥੇ ਦੋ ਨੇ ਹਨਾ, ਵੀ ਉੱਥੇ ਕਾਫੀ ਲੋਕਾਂ ਨੂੰ ਜਿਹੜਾ ਉਹ ਰੱਖਿਆ ਜਾਂਦਾ। ਆਪਣੇ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਉੱਥੇ ਹੁੰਦੇ ਨੇ, ਉਹਨਾਂ ਨੂੰ ਜਿਹੜਾ ਉਹ ਡੱਕ ਕੇ ਰੱਖਿਆ ਹੁੰਦਾ ਆ। ਸੋ ਮੇਕ ਸ਼ੋਰ ਕਰੋ ਬੇਕਰਸਫੀਲਡ ਵਾਲਿਓ ਵੀ ਤੁਹਾਨੂੰ ਤੁਹਾਡੇ ਰਾਈਟਸ ਦਾ ਪਤਾ ਹੋਵੇ ਤੇ ਤੁਸੀਂ ਜਿਹੜਾ ਆ ਬਗੈਰ ਮਤਲਬ ਤੋਂ ਨਹੀਂ ਘਬਰਾਉਣਾ, ਤੇ ਪੇਪਰ ਵਰਕ ਤੋਂ ਬਗੈਰ ਬਾਹਰ ਨਾ ਨਿਕਲੋ। ਕਹਿਣ ਦਾ ਮਤਲਬ ਇਹ ਆ ਵੀ ਬਾਅਦ ਚ ਐਵੇਂ ਫਿਰ ਹੋਰ ਮੁਸ਼ਕਲਾਂ ਜਿਹੜੀਆਂ ਉਸ ਦਾ ਤੁਹਾਨੂੰ ਸਾਹਮਣਾ ਕਰਨਾ ਪਵੇਗਾ ਜੀ। ਬਾਕੀ ਜਿਹੜੇ ਲੀਗਲ ਵੀ ਆ ਜਿੰਨੇ ਸਾਰੇ ਆ, ਕੋਈ ਨਾ ਕੋਈ ਪ੍ਰੂਫ ਜ਼ਰੂਰ ਆਪਣੇ ਕੋਲ ਰੱਖੋ, ਕਿਉਂਕਿ ਆਪਣੇ ਖਾਸ ਕਰਕੇ ਪੰਜਾਬੀ ਘਬਰਾ ਜਾਂਦੇ, ਇਕੱਲੇ ਪੰਜਾਬੀ ਨਹੀਂ ਏਸ਼ੀਅਨ। ਇੱਕ ਵਾਰੀ ਮੈਂ ਕਿਸੇ ਪੁਲਿਸ ਆਫੀਸਰ ਦੀ ਇੰਟਰਵਿਊ ਜਿਹੜੀ ਦੇਖਦਾ ਸੀ, ਤੇ ਉਹਨੇ ਕਿਹਾ ਵੀ ਫਨੀ ਚੀਜ਼ ਤੂੰ ਆਪਣੇ ਲਾਈਫ ਦੇ ਦੌਰਾਨ ਕੀ ਦੇਖੀ ਆ। ਕਹਿੰਦਾ ਮੈਂ ਇਹ ਦੇਖੀ ਆ ਵੀ ਜਦੋਂ ਮੈਂ ਏਸ਼ੀਅਨ ਮੂਲ ਦੇ ਲੋਕਾਂ ਨੂੰ ਖੜੇ ਕਰਦਾ ਨਾ, ਉਹਨਾਂ ਚੋਂ ਬਹੁਤ ਸਾਰੇ ਲੋਕ ਜਿਹੜੇ ਆ, ਕਹਿੰਦਾ ਜਦੋਂ ਉਹਨੂੰ ਕਹਿੰਦੇ ਵੀ ਸ਼ੋ ਮੀ ਯੋਰ ਲਾਇਸੈਂਸ ਤੇ ਰਜਿਸਟ੍ਰੇਸ਼ਨ, ਉਹ ਕਹਿੰਦਾ ਲੱਭਣ ਨੂੰ ਕਿੰਨਾ ਟਾਈਮ ਲੱਗ ਜਾਂਦਾ, ਘਬਰਾ ਜਾਂਦੇ ਹੈਗੇ ਆ। ਉਹਦੇ ਚ ਇਹ ਨਹੀਂ ਵੀ ਜਿੱਦਾਂ ਇਕੱਲੇ ਇੰਡੀਅਨ, ਹੋਰ ਵੀ ਜਿਹੜੇ ਏਸ਼ੀਅਨ ਮੂਲ ਦੇ ਹੈਗੇ ਉਹ ਆਪਾਂ ਦੇਖਦੇ ਹੀ ਆ ਵੀ ਆਪਣੇ ਜਿਹੜੇ ਲੋਕ ਹੈਗੇ ਆ ਇਮੀਗ੍ਰੇਸ਼ਨ ਤੇ ਪੁਲਿਸ ਤੋਂ ਕਾਫੀ ਘਬਰਾਉਂਦੇ ਹੈਗੇ ਆ। ਸੋ ਆਪਣਾ ਜਿਹਦੇ ਕੋਲ ਪੇਪਰ ਵਰਕ ਹੈਗਾ, ਸਿਟੀਜ਼ਨ ਆ, ਉਹਦਾ ਸਿਟੀਜ਼ਨ ਵਾਲਾ ਕਾਰਡ, ਗ੍ਰੀਨ ਕਾਰਡ, ਵਰਕ ਪਰਮਿਟ ਜੋ ਵੀ ਆ ਕੋਲ ਰੱਖੋ, ਕਿਉਂਕਿ ਜਿਸ ਤਰ੍ਹਾਂ ACLU ਕਹਿ ਰਹੀ ਹੈ ਵੀ ਰੇਸ਼ੀਅਲ ਪ੍ਰੋਫਾਈਲਿੰਗ ਹੋ ਰਹੀ ਹੈਗੀ ਆ। ਸੋ ਨੈਚੁਰਲੀ ਉਹਨੇ ਕਿਸੇ ਗੋਰੇ ਨੂੰ ਥੋੜ੍ਹਾ ਖੜਾ ਕਰਨਾ ਹੈ ਵੀ ਹਾਂ ਵੀ ਆਪਣਾ ਪੇਪਰ ਦਿਖਾ ਲਾ, ਹਨਾ। ਸੋ ਡਿਸਕ੍ਰਿਮੀਨੇਸ਼ਨ ਪੂਰਾ ਹੁੰਦਾ ਆ। ਹਾਂ ਬਿਲਕੁਲ, ਹੈ ਤਾਂ ਇਹ ਰੋਂਗ ਆ, ਪਰ ਉਹਦੇ ਲਈ ਇਹੀ ਆ ਵੀ ਤੁਸੀਂ ਆਪਣਾ ਜਿਹੜਾ ਪੇਪਰ ਵਰਕ ਆ ਸਾਰਾ ਕੁਝ, ਹਾਂ ਉਹ ਲੜਾਈ ਉਸ ਤੋਂ ਅਗਲੀ ਆ। ਪਹਿਲਾਂ ਆਪ ਜਿਹੜਾ ਉਹ ਠੀਕ ਰਹੋ। ਇਹ ਟੋਟਲੀ ਗਲਤ ਹੁੰਦੀ ਹੈ ਚੀਜ਼ ਜਿਹੜੀ ਇਹ ਪ੍ਰੋਫਾਈਲਿੰਗ ਕਰਦੇ ਆ, ਪਰ ਇਹ ਹੋ ਰਹੀ ਆ। ਇਹ ਉੱਥੋਂ ਦੇ ਨਿਊਜ਼ ਚੈਨਲਸ ਆ ਲਗਾਤਾਰ ਜਿਹੜੇ ਉਹ ਰਿਪੋਰਟ ਕਰ ਰਹੇ ਆ। ਉੱਥੇ ਦਾ ਜਿਹੜਾ ਕੀ ਫੌਕਸ ਆ, ਉਹਨਾਂ ਨੇ ਵੀ ਜਿਹੜੀਆਂ ਵੀਡੀਓਜ਼ ਆ ਉਹ ਪਾਈਆਂ ਆ ਕਿ ਉੱਥੇ ਦੇ ਹੋਰ ਜਿਹੜੇ ਚੈਨਲਸ ਆ, ਲੋਕਲ ਚੈਨਲਸ ਆ, ਉਹਨਾਂ ਨੇ ਦੇਖਿਆ ਹੁਣੇ ਇੱਕ ਸਾਡੇ ਜਿੱਦਾਂ ਦੱਸਿਆ ਵੀ ਸੁਣਨ ਵਾਲਿਆਂ ਨੇ ਘੱਲਿਆ ਵੀ, ਕਹਿੰਦੇ ਮੈਂ ਨਾਲ ਸੁਣ ਰਿਹਾ ਸੀਗਾ ਤੇ ਨਾਲ ਮੈਂ ਸੈਰ ਤੇ ਸੀਗਾ, ਤੇ ਮੈਂ ਜਿਹੜੀਆਂ ਉਹਨਾਂ ਦੀਆਂ ਆਈਸ ਦੀਆਂ ਜਿਹੜੀਆਂ ਗੱਡੀਆਂ ਆ ਉਹ ਉੱਥੇ ਸਾਊਥ ਵੈਸਟ ਬੇਕਰਸਫੀਲਡ ਚ ਲੰਘਦੀਆਂ ਜਿਹੜੀਆਂ ਉਹ ਜੀ। ਤੇ ਕੱਲ ਆਪਾਂ ਖਬਰ ਵੀ ਸਾਂਝੀ ਕੀਤੀ ਸੀ, US ਹਾਊਸ ਦੇ ਵਿੱਚ ਨਵਾਂ ਬਿੱਲ ਇੱਕ ਪਾਸ ਹੋ ਗਿਆ, ਜਿਹਦੇ ਮੁਤਾਬਕ ਮਾਈਨਰ ਕ੍ਰਾਈਮ ਜਿੱਦਾਂ ਭਈ ਸ਼ਾਪ ਲਿਫਟਿੰਗ, ਕੋਈ ਥੋੜੀ ਬਹੁਤੀ ਚੋਰੀ ਵੀ ਕਰ ਲੈਂਦਾ ਹੈਗਾ ਸਟੋਰ ਦੇ ਵਿੱਚੋਂ, ਉਹ ਵੀ ਡਿਪੋਰਟ ਕੀਤਾ ਜਾਊਗਾ। ਸੋ ਕਾਂਗਰਸ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ, ਸੈਨੇਟ ਜਾਣਾ ਆ। ਸੈਨੇਟ ਤੋਂ ਬਾਅਦ ਮੈਨੂੰ ਲੱਗਦਾ ਵੀ ਜਾਣ ਕੇ ਥੋੜਾ ਜਿਹਾ ਇਹ ਡਿਲੇ ਕਰ ਰਹੇ ਆ ਸੈਨੇਟ ਵਾਲੇ, ਵੀ ਤਾਂ ਕਿ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਦੇ ਉੱਤੇ ਸਾਈਨ ਕਰੇ ਤਾਂ ਕਿ ਉਹ ਕ੍ਰੈਡਿਟ ਲੈ ਸਕੇ। ਹਾਲਾਂਕਿ ਇਹ ਬਿੱਲ ਪਿਛਲੀ ਵਾਰੀ ਐਗਜ਼ੈਕਟਲੀ ਸੇਮ ਹੀ ਸੀਗਾ, ਜਦੋਂ ਡੈਮੋਕ੍ਰੇਟ ਵੀ ਲੈ ਕੇ ਆਏ ਸੀ ਉਸ ਟਾਈਮ ਦੇ ਉੱਤੇ ਰਿਪਬਲਿਕਨ ਬੈਕ ਆਊਟ ਹੋ ਗਏ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕਹਿਣ ਤੋਂ। ਪਰ ਇਸ ਵਾਰੀ ਜਿਹੜਾ ਹੁਣ ਕਾਂਗਰਸ ਦੇ ਵਿੱਚ ਫਿਰ ਇਹ ਬਿੱਲ ਪਾਸ ਹੋ ਗਿਆ, ਹੁਣ ਸੈਨੇਟ ਤੇ ਜਾਊਗਾ। ਸੈਨੇਟ ਤੋਂ ਬਾਅਦ ਇਹ ਜੋ ਪ੍ਰੈਜ਼ੀਡੈਂਟ ਉਹ ਸਾਈਨ ਕਰੂਗੇ। ਸੋ ਜਿਹੜਾ ਕਾਂਗਰਸ ਦੇ ਵਿੱਚ ਬਿੱਲ ਪਾਸ ਹੋਇਆ, 264 ਜਾਣੇ ਇਹਦੇ ਹੱਕ 'ਚ ਸੀ, 159 ਜਾਣੇ ਇਹਦੇ ਉਲਟ ਸੀਗੇ। ਇਹ ਜੋ ਬਿੱਲ ਹੈਗਾ ਆ, ਇੱਕ ਯੂਨੀਵਰਸਿਟੀ ਦੀ ਸਟੂਡੈਂਟ ਸੀ ਜਿਸ ਨੂੰ ਇੱਕ ਇਲੀਗਲ ਇਮੀਗ੍ਰੈਂਟ ਲੇਕਨ ਰਿਲੀ ਨਾਮ ਦੀ 22 ਸਾਲਾਂ ਦੀ ਨਰਸਿੰਗ ਸਟੂਡੈਂਟ ਸੀ, ਜਿਹਨੂੰ ਮਾਰ ਦਿੱਤਾ ਸੀ, ਤੇ ਉਸ ਬੰਦੇ ਨੂੰ ਅਰੈਸਟ ਕੀਤਾ ਸੀ ਸ਼ਾਪ ਲਿਫਟਿੰਗ ਲਈ, ਤੇ ਉਹਨੂੰ ਬਾਅਦ ਦੇ ਵਿੱਚ ਰਿਟੇਨ ਨਹੀਂ ਕੀਤਾ, ਛੱਡ ਦਿੱਤਾ ਗਿਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਵੀ ਭਾਈ, ਹੁਣ ਇਹ ਨਾ ਜੇ ਕਿਤੇ ਫੈਲਨੀ ਲੱਗੀ ਆ ਤਾਂ ਹੀ ਤੁਸੀਂ ਡਿਪੋਰਟ ਹੋਵੋਗੇ। ਸੋ ਜਿਨ੍ਹਾਂ ਦੇ ਕੋਲ ਪੇਪਰ ਵਰਕ ਹੈ ਨਹੀਂ, ਵੈਸੇ ਤਾਂ ਜਿਹੜੇ ਸਿਟੀਜ਼ਨ ਵੀ ਆ, ਕਿਸੇ ਤਰ੍ਹਾਂ ਦੀ ਵੀ ਕੋਈ ਮਾੜੀ ਮੋਟੀ ਵੀ ਜਿਹੜੀ ਇੰਸੀਡੈਂਟ, ਕੋਈ ਛੋਟੀ ਮੋਟੀ ਲੜਾਈ, ਕੋਈ ਚੋਰੀ, ਕਿਸੇ ਤਰ੍ਹਾਂ ਦਾ ਵੀ ਜਿਹੜਾ ਇਦਾਂ ਦਾ ਜਿਹੜਾ ਕ੍ਰਾਈਮ ਆ ਉਹ ਨਾ ਕਰੋ। ਖਾਸ ਕਰਕੇ ਜਿਨ੍ਹਾਂ ਦੇ ਪੇਪਰ ਨਹੀਂ ਹੈਗੇ, ਜਾਂ ਜਿਹੜੇ ਕੋਈ ਪੋਲੀਟੀਕਲ ਅਸਾਈਲਮ ਦੇ ਕੇਸ ਚੱਲ ਰਹੇ ਹੈਗੇ ਆ, ਸੋ ਉਸੇ ਬੇਸ ਦੇ ਉੱਤੇ ਤੁਹਾਨੂੰ ਜਿਹੜਾ ਆ ਡਿਪੋਰਟ ਕੀਤਾ ਜਾ ਸਕਦਾ। ਐਕਟ ਹੈ ਜੀ ਇਸ ਦਾ ਨਾਮ, ਹਰਜੋਤ ਸਿੰਘ ਜੀ, ਜਿਹੜਾ ਲੇਕਿਨ ਉਹ ਜਿਹੜੀ ਕੁੜੀ ਨੂੰ ਮਾਰਿਆ ਸੀਗਾ ਕਾਲਜ ਦੀ, ਯੂਨੀਵਰਸਿਟੀ ਦੀ ਨੂੰ, ਉਹ ਜਿਹੜਾ ਇਲੀਗਲ ਆਇਆ ਸੀਗਾ, ਉਹਦੇ ਕਰਕੇ ਜਿਹੜਾ ਸੀਗਾ ਉਹ ਸ਼ਾਪ ਲਿਫਟਰ ਸੀਗਾ। ਕਹਿੰਦੇ ਵੀ ਉਹਨੂੰ ਫੜਿਆ ਨਹੀਂ ਸੀ, ਉਹਨੇ ਬਾਅਦ ਦੇ ਵਿੱਚ ਇਹ ਕਰਤੂਤ ਨੂੰ ਅੰਜਾਮ ਦਿੱਤਾ ਸੀ। ਉਹ ਤਾਂ ਦੇਖੋ ਸਖਤੀ ਤਾਂ ਚਾਹੀਦੀ ਆ, ਕ੍ਰਾਈਮ ਦੇ ਇਲਾਕੇ ਦੇ ਵਿੱਚ ਕੋਈ ਵੀ ਰਹਿਣਾ ਨਹੀਂ ਚਾਹੁੰਦਾ, ਕ੍ਰਾਈਮ ਦੇ ਨਾਲ ਕੋਈ ਨਹੀਂ ਰਹਿਣਾ ਚਾਹੁੰਦਾ। ਕ੍ਰਾਈਮ ਦੀ ਦਿੱਤੀ ਹੋਈ ਢਿੱਲ ਕਰਕੇ ਹੀ ਆਪਾਂ ਅੱਜ ਇਸ ਸਥਿਤੀ ਦੇ ਵਿੱਚ ਪਹੁੰਚੇ ਹੋਏ ਆ। ਸੋ ਇਹ ਜੇ ਉਹ ਚੀਜ਼ ਨੂੰ ਸੁਧਾਰਨਾ ਚਾਹੁੰਦੇ ਆ ਤਾਂ ਗ੍ਰਾਸ ਰੂਟ ਲੈਵਲ ਦੇ ਉੱਤੇ ਹੋਰ ਨਾਲ ਦੇ ਨਾਲ ਪੈਰਲਲੀ ਜਿਹੜੇ ਉਹ ਕੰਮ ਕਰਨ ਦੀ
ਜ਼ਰੂਰਤ ਹੈਗਾ ਆ। ਤੇ ਸਮਾਂ ਸਮਾਪਤ ਹੈ ਜੀ, ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।